ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਆਪਣਾ ਸਾਲ 2023 ਦੀ 3 ਮਾਰਚ ਦਾ ਦਿਨ ਸ਼ੁੱਕਰਵਾਰ ਹੈ ਤੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਦਿੱਲੀ ਵਾਲੀ ਸ਼ਰਾਬ ਪਾਲਿਸੀ ਨੇ ਖਾਸਾ ਗਾਹ ਪਾਤਾ। ਇੱਕ ਮੰਤਰੀ ਵੀ ਅੰਦਰ ਚਲਾ ਗਿਆ ਤੇ ਹੁਣ ਸਰਕਾਰ ਦੇ ਵਿੱਚ, ਦਿੱਲੀ ਦੇ ਵਿੱਚ ਬਿਊਰੋਕ੍ਰੇਸੀ ਨੂੰ ਲੈ ਕੇ ਤੇ ਸਰਕਾਰ ਦੇ ਵਿੱਚ ਕਾਫੀ ਤਰਥੱਲੀ ਮੱਚੀ ਹੋਈ ਆ। ਇਸੇ ਦਰਮਿਆਨ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਹੁਣ ਪੰਜਾਬ ਸਰਕਾਰ ਵੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਨੂੰ ਕਰ ਗਈ ਹੈ ਤੌਬਾ ਤੇ ਵਾਪਸ ਲੈਣ ਦੀ ਤਿਆਰੀ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਜੀ ਕਿ ਇੱਕੋ ਇੱਕ ਪ੍ਰਚਾਰ ਸੀਗਾ ਆਮ ਆਦਮੀ ਪਾਰਟੀ ਦਾ, ਦਿੱਲੀ ਮਾਡਲ ਜੀ। ਤੇ ਦਿੱਲੀ ਮਾਡਲ ਦਾ ਅਸਰ ਸੀਗਾ ਕਿ ਜਿਹੜੀ ਪਾਲਿਸੀ ਉੱਥੇ ਸਾਲ ਪਹਿਲਾਂ ਆਉਂਦੀ ਹੈ, ਅਗਲੇ ਸਾਲ ਇੱਥੇ ਆ ਜਾਂਦੀ ਹੈ। 2020-21 ਦੇ ਵਿੱਚ ਪਾਲਿਸੀ ਦਿੱਲੀ ਲਿਆਂਦੀ ਗਈ ਜੀ ਔਰ 22 ਚ ਪੰਜਾਬ ਲਿਆਈ। 1 ਜੁਲਾਈ 2022 ਨੂੰ ਇਹ ਪਾਲਿਸੀ ਪੰਜਾਬ ਦੇ ਵਿੱਚ ਇਹਨਾਂ ਨੇ ਅਮਲੀ ਜਾਮਾ ਪਹਿਨਾਉਣ ਨੂੰ ਉਹਨੂੰ ਅੰਤਮ ਰੂਪ ਦਿੱਤਾ ਤੇ ਜੁਲਾਈ ਮਹੀਨੇ ਚ ਪਰ ਉਹਨੂੰ ਚੈਲੰਜ ਵੀ ਹੋ ਗਿਆ। ਪਰ ਉਹ ਸਭ ਦੇ ਦਰਮਿਆਨ ਇਹਨਾਂ ਨੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਤੇ ਉਹਦੇ ਤਹਿਤ ਅੱਗੇ ਵਧੇ। ਨਵੀਂ ਦਿੱਲੀ ਪਾਲਿਸੀ ਦੇ ਹਿਸਾਬ ਨਾਲ ਅੱਗੇ ਵਧਣ ਦਾ ਮਤਲਬ ਸੀਗਾ ਕਿ ਹਾਂਜੀ, ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਪੈਦਾ ਕਰਨਾ ਜੀ, ਅਸੀਂ ਸ਼ਰਾਬ ਤੋਂ ਆਮਦਨ ਵਧਾਉਣੀ ਹੈ ਜੀ, ਅਸੀਂ ਇਹਦੇ ਨਾਲ ਮਤਲਬ ਕਿ ਲੋਕਾਂ ਨੂੰ ਸਸਤੀ ਸ਼ਰਾਬ ਦੇਣੀ ਹੈ ਜੀ। ਪਰ ਹੋਇਆ ਸਾਰਾ ਕੁਝ ਉਲਟ। 2 ਘਰਾਣਿਆਂ ਦਾ ਕੰਟਰੋਲ ਆ ਗਿਆ। ਸ਼ਰਾਬ ਦੇ ਠੇਕੇ ਸਿਰਫ ਬੜੇ ਘਰਾਂ ਕੋਲੇ ਚਲੇ ਗਏ ਤੇ ਸ਼ਰਾਬ 10% ਮਹਿੰਗੀ ਹੋ ਗਈ। ਤੇ ਉਹਦੇ ਨਾਲ ਬੇਸ਼ੱਕ ਇਹ ਦਮ ਭਰ ਰਹੇ ਨੇ ਕਿ ਹਾਂਜੀ ਦੇਖੋ ਖਜ਼ਾਨੇ 'ਚ 3000 ਕਰੋੜ ਰੁਪਇਆ ਵੱਧ ਆ ਗਿਆ, ਤੇ ਉਹ ਤਾਂ ਫਿਰ ਮਹਿੰਗੀ ਹੋਣ ਕਰਕੇ ਵੀ ਆਇਆ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੇ ਉਹਦਾ ਪੱਖ ਪੂਰਿਆ। ਹੁਣ ਸਵਾਲ ਇਹ ਖੜਾ ਕਿ ਜੇਕਰ ਉਹ ਸ਼ਰਾਬ ਪਾਲਿਸੀ ਸਹੀ ਸੀ ਤਾਂ ਦਿੱਲੀ 'ਚ ਵਾਪਸ ਕਿਉਂ ਲਈ? ਜੇ ਉਹ ਸ਼ਰਾਬ ਪਾਲਿਸੀ ਸਹੀ ਸੀ ਤਾਂ ਹੁਣ ਪੰਜਾਬ 'ਚ ਉਸ ਪਾਲਿਸੀ ਨੂੰ ਵਾਪਸ ਲੈਣ ਦੀ ਤਿਆਰੀ ਕਿਉਂ? ਪ੍ਰਚਾਰ ਤੇ ਹੀ ਗਿਆ ਕਿ ਸਹੀ ਹੈ, ਬੜਾ ਪ੍ਰਚਾਰਿਆ ਸੀ ਤੇ ਉਸ ਪਾਲਿਸੀ ਦੇ ਤਹਿਤ ਜਿੱਦਾਂ ਹੀ ਦਿੱਲੀ ਵਾਲਾ ਮਸਲਾ ਅੱਗੇ ਵਧਿਆ, CBI ਦੀ ਰਡਾਰ ਤੇ ਮਨੀਸ਼ ਸਿਸੋਦੀਆ ਆਏ ਤਾਂ ਇੱਧਰ ਪੰਜਾਬ ਵਾਲਿਆਂ ਨੇ ਆਪਣੀਆਂ ਫਾਈਲਾਂ 'ਚ ਨਾ ਕਈ ਚੀਜ਼ਾਂ ਦਰੁਸਤ ਕਰਨੀਆਂ ਸ਼ੁਰੂ ਕਰ ਲਈਆਂ ਸੀ। ਕਿਤੇ ਫਲੂਇਡ ਲਾ ਕੇ, ਕਿਤੇ ਚੇਪੀ ਲਾ ਕੇ, ਕਿਤੇ ਨੂੰ ਬਦਲ ਕੇ ਬੜਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜੀ। ਪਰ ਜਦੋਂ ਉਹ ਦੂਸਰੀ ਪੁੱਛਗਿੱਛ ਦੌਰਾਨ 8 ਘੰਟੇ ਦੀ ਪੁੱਛਗਿੱਛ ਤੋਂ ਮਨੀਸ਼ ਸਿਸੋਦੀਆ ਗ੍ਰਿਫਤਾਰ ਹੋ ਗਏ, ਉਹ ਤੋਂ ਬਾਅਦ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਤੋਂ ਬਾਅਦ 2 ਬਦਲਾਅ ਕਰ ਚੁੱਕੇ ਨੇ, ਤੀਜਾ ਬਦਲਾਅ ਕਰਨ ਵਾਲੇ ਨਹੀਂ, ਕਿਉਂਕਿ ਬਦਲਾਅ ਵਾਲੀ ਸਰਕਾਰ ਹੈ। ਪਹਿਲਾ ਬਦਲਾਅ ਕੀਤਾ ਕਿ ਲਾਇਸੈਂਸ ਵਾਲਾ ਜਿਹੜਾ ਨਵਿਆਉਣ ਵਾਲਾ ਲਾਇਸੈਂਸ ਫਾਰਮ ਸੀਗਾ ਉਹਨੂੰ ਵੈਬਸਾਈਟ ਤੇ ਪਾ ਕੇ ਦੂਏ ਦਿਨੇ ਹਟਾ ਲਿਆ। ਫਿਰ ਅੰਦਰ ਖਾਤੇ ਇਹ ਯੋਜਨਾ ਘੜੀ ਕਿ ਹੁਣ ਆਪਾਂ ਇਸ ਵਾਰ ਠੇਕਿਆਂ ਦੀ ਨਿਲਾਮੀ ਨਾ ਕਰਾਓ। ਅਪ੍ਰੈਲ ਤੋਂ ਨਵਾਂ ਸਾਲ ਸ਼ੁਰੂ ਹੋਣਾ ਹੁੰਦਾ, ਵਿੱਤੀ ਵਰ੍ਹਾ ਜੀ। ਤੇ ਹੁਣ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਵਿੱਤੀ ਵਰ੍ਹੇ ਤੋਂ ਮਤਲਬ ਮਾਰਚ ਮਹੀਨੇ 'ਚ ਇਹਨਾਂ ਨੇ ਇਹ ਕਿ ਸੈਸ਼ਨ ਨਿਬੇੜਨ ਤੋਂ ਬਾਅਦ ਇਸ ਨੂੰ ਅੰਤਮ ਰੂਪ ਦਿਓ ਕਿ ਆਪਾਂ ਸ਼ਰਾਬ ਪਾਲਿਸੀ ਉਹ ਬਦਲ ਦਈਏ। ਠੀਕ ਹੈ। ਤੇ ਉਸ ਦੀ ਵਿਉਂਤਬੰਦੀ ਲਗਭਗ ਹੋ ਗਈ ਆ। ਮਤਲਬ ਹਰਪਾਲ ਚੀਮਾ ਹੋਰਾਂ ਦਾ ਤੁਸੀਂ ਇਹ ਬੋਲ ਤੋਂ ਅੰਦਾਜ਼ਾ ਲਾ ਲਓ ਜੀ। ਉਹ ਕਹਿੰਦੇ ਸੂਬੇ 'ਚ ਐਕਸਾਈਜ਼ ਵਿਭਾਗ ਵਿੱਚ 3000 ਕਰੋੜ ਦੀ ਜ਼ਿਆਦਾ ਆਮਦਨ ਹੋਈ ਆ। ਠੀਕ ਹੈ। ਜਿਹਦਾ ਸਿਹਰਾ ਸਾਡੀ ਸਰਕਾਰ ਨੂੰ, ਸਾਡੀ ਪਾਲਿਸੀ ਨੂੰ, ਸ਼ਰਾਬ ਪਾਲਿਸੀ ਨੂੰ ਜਾਂਦਾ ਹੈ ਕਿ ਉਹ ਪਾਲਿਸੀ ਬਹੁਤ ਚੰਗੀ ਆ। ਹਾਲਾਂਕਿ ਇਹਦੇ ਵਿੱਚ ਮਤਲਬ ਕਈ ਉਣਤਾਈਆਂ ਨੇ ਕਹਿੰਦੇ, ਜਾਂ ਕਈ ਕੁਝ ਠੀਕ ਹੋਣ ਵਾਲਾ ਤੇ ਅਸੀਂ ਇਸ ਮਹੀਨੇ ਹੀ ਇਸ ਪਾਲਿਸੀ ਦੇ ਵਿੱਚ ਨਵੇਂ ਬਦਲਾਅ ਲਿਆ ਸਕਦੇ ਹਾਂ, ਨਵੀਂ ਤਿਆਰੀ
ਕਰਕੇ ਨਵੇਂ ਰੂਪ 'ਚ ਸਾਹਮਣੇ ਆ ਸਕਦੇ ਆ। ਇਹਦਾ ਕੀ ਮਤਲਬ ਹੈ ਜੀ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਪਾਲਿਸੀ ਇੰਨੀ ਚੰਗੀ ਨੇ 3000 ਕਰੋੜ ਰੁਪਏ ਦੀ ਆਮਦਨ ਵਧਾਤੀ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਇਸੇ ਮਹੀਨੇ ਅਸੀਂ ਨਵੀਂ ਪਾਲਿਸੀ ਵੀ ਲਿਆਵਾਂਗੇ। ਫਿਰ ਨਵੀਂ ਕਿਉਂ ਭਾਈ? ਨਵੀਂ ਤਾਂ ਹੁਣ ਤੁਸੀਂ ਲਿਆਏ ਇਸ ਵੇਲੇ 6 ਮਹੀਨੇ 7 ਮਹੀਨੇ ਜੁਲਾਈ 'ਚ ਲਿਆਏ ਹੋ। ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ 6-7 ਮਹੀਨੇ ਹੋਏ ਆ ਸਾਰੇ। ਪਰ ਹੁਣ ਇਹਦੇ ਪਿੱਛੇ ਕਹਾਣੀ ਦੇਖੋ ਪ੍ਰਵੀਨ ਜੀ, ਜਿਹੜੀ ਸਮਝ ਆਉਂਦੀ ਹੈ ਕਿ ਸਰਕਾਰ ਇਸ ਪਾਲਿਸੀ ਤੋਂ ਭੱਜਣਾ ਕਿਉਂ ਚਾਹੁੰਦੀ ਹੈ। ਠੀਕ ਹੈ। ਜਦੋਂ ਸਰਕਾਰ ਇਸ ਨਵੀਂ ਪਾਲਿਸੀ ਤਹਿਤ ਲਿਆਈ ਤਾਂ ਜਿਹੜਾ L1 ਲਾਇਸੈਂਸ ਹੁੰਦਾ ਉਹ L1 ਲਾਇਸੈਂਸ ਦੇ ਰਾਹੀਂ ਸਿਰਫ 2 ਕੰਪਨੀਆਂ ਦਾ ਕੰਟਰੋਲ ਆ ਗਿਆ ਪੰਜਾਬ 'ਚ ਜੀ। ਜਿਹਨੇ ਵੀ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਕਰਨਾ ਹੈ ਉਹਨੂੰ ਆਹ ਥੋਕ ਦੀਆਂ 2 ਕੰਪਨੀਆਂ ਤੋਂ ਹੀ ਮਾਲ ਖਰੀਦ ਕੇ ਵੇਚਣਾ ਪੈਣਾ। ਠੀਕ ਹੈ। ਮਤਲਬ ਹੁਣ ਬਾਜ਼ਾਰ 'ਚ ਖੁੱਲਾ ਨਹੀਂਗਾ ਮਾਲ, ਕੰਪਨੀਆਂ ਦਾ ਕੰਪੀਟੀਸ਼ਨ ਨਹੀਂਗਾ, 2 ਕੰਪਨੀਆਂ ਹੀ ਹੈ ਤੇ ਉਹਨਾਂ ਕੋਲ ਜਿਹੜਾ ਬ੍ਰਾਂਡ ਹੈ, ਜਿਹੜਾ ਮਾਲ ਹੈ, ਤੁਹਾਨੂੰ ਉਹੀ ਵੇਚਣਾ ਤੁਸੀਂ ਲੈ ਕੇ। ਤੇ ਇਸ ਨਾਲ ਇਹ ਪਾਲਿਸੀ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋਏ ਕਿ ਭਾਈ ਇਹ ਤਾਂ ਤੁਸੀਂ 2 ਘਰਾਣਿਆਂ ਦਾ ਕਬਜ਼ਾ, ਇਹ ਤਾਂ ਅਵਾਨੀ ਅਡਾਨੀ ਵਾਲਾ ਫਾਰਮੂਲਾ। ਸੋ ਇਹਦਾ ਵਿਰੋਧ ਹੋਇਆ। ਫਿਰ ਇਹਦੇ ਨਾਲ ਹੋਇਆ ਕਿ ਅੰਗਰੇਜ਼ੀ ਤਾਂ ਅੰਗਰੇਜ਼ੀ, ਦੇਸੀ ਸ਼ਰਾਬ ਵੀ 10% ਤੱਕ ਮਹਿੰਗੀਆਂ ਹੋ ਗਈਆਂ ਸਾਰੀਆਂ ਸ਼ਰਾਬਾਂ। ਤੇ ਉਹ ਮਹਿੰਗਾ ਹੋਣ ਨਾਲ ਲੋਕਾਂ ਤੇ ਕਹਿੰਦੇ ਜੀ ਅਸਰ ਪੈਂਦਾ। ਹੋਰ ਛੱਡੋ, ਜਿਹੜੇ ਆਪਾਂ ਪਿਛਲੇ 2-3 ਦਿਨਾਂ ਤੋਂ ਗੱਲ ਕਰਦੇ ਆ ਰਹੇ ਸੀ ਕਿ ਇਹਨਾਂ ਨੇ ਜ਼ੋਨ ਇਹੋ ਜਿਹੇ ਬਣਾਤੇ ਕਿ ਇੰਨੇ ਮਹਿੰਗੇ ਹੋ ਗਏ ਕਿ ਆਮ ਬੰਦਾ ਸ਼ਰਾਬ ਦਾ ਠੇਕਾ ਵੀ ਨਹੀਂ ਲੈ ਸਕਦਾ। ਤੇ ਜਿਹਨਾਂ ਛੋਟੇ-ਛੋਟੇ ਠੇਕੇਦਾਰ ਲੈਂਦੇ ਸੀ ਉਹਦੇ ਨਾਲ ਵੱਧ ਰੁਜ਼ਗਾਰ ਮਿਲਦਾ ਸੀ, ਸਾਰਾ ਕੁਝ ਉਹ ਗਿਆ। ਤਾਂ ਹੁਣ ਇਹਦੇ ਵਿੱਚ ਜਿਹੜੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਨੇ ਛੋਟੇ ਬੜੇ, ਉਹਨਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਕਿ ਭਾਈ ਜਿਹੜਾ 30 ਕਰੋੜ ਰੁਪਏ ਵਾਲਾ ਜ਼ੋਨ ਬਣਾਇਆ ਤੁਸੀਂ, 30 ਕਰੋੜ ਵਾਲਾ ਗਰੁੱਪ ਹੋਣਾ ਚਾਹੀਦਾ ਪ੍ਰਵੀਨ ਜੀ। ਜੇਕਰ 30 ਕਰੋੜ ਵਾਲਾ ਗਰੁੱਪ ਹੋਊਗਾ ਤਾਂ ਹੀ ਉਹ ਸ਼ਰਾਬ ਦੇ ਠੇਕੇ ਖਰੀਦ ਸਕਦਾ। ਸੋ ਹੁਣ ਕਹਿੰਦੇ 30 ਕਰੋੜ ਵਾਲਾ ਗਰੁੱਪ ਹੋਵੇ ਨਾ ਤੇ ਬੰਦਾ ਸ਼ਰਾਬ ਦੇ ਠੇਕੇ ਖਰੀਦ ਨਾ ਸਕੇ, ਇਸ ਲਈ ਫਿਰ ਬੜੇ ਘਰਾਣੇ ਖਰੀਦਦੇ ਨੇ। ਸੋ ਇਹ ਹੱਦ ਹਟਾਓ। ਸੋ ਆਹ ਸਾਰੀਆਂ ਗੱਲਾਂ ਤੇ ਗੌਰ ਕਰਦਿਆਂ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਅਸੀਂ ਜੀ ਸ਼ਰਾਬ ਦੀ ਨੀਤੀ ਨੂੰ ਬਦਲਾਂਗੇ, ਸ਼ਰਾਬ ਪਾਲਿਸੀ ਬਦਲਾਂਗੇ। ਹੁਣ ਕਿਹੜੀਆਂ ਗੱਲਾਂ ਤੇ ਗੌਰ ਕਰ ਰਹੇ ਨੇ? ਇੱਕ ਤਾਂ ਜੀ ਕਿ 2 ਘਰਾਣਿਆਂ ਦਾ ਕਬਜ਼ਾ, ਇੱਕ ਜੀ L1 ਲਾਇਸੈਂਸ ਵਾਲਾ ਮਸਲਾ, ਇੱਕ 10% ਮਹਿੰਗਾਈ ਵਾਲਾ ਮਸਲਾ, ਇੱਕ ਜੀ ਕਹਿੰਦੇ ਕਿ ਜਿਹੜਾ 30 ਕਰੋੜ ਦੇ ਗਰੁੱਪ ਨੇ ਇਹ ਉਹ ਨੇ ਜਿਹੜੇ ਕਾਗਜ਼ਾਂ 'ਚ ਦਿਖਦੇ ਨੇ, ਜਿਹਦੇ ਤਹਿਤ ਕਹਿ ਕੇ ਬਦਲਾਉਣਾ। ਪਰ ਜਿਹੜੀ ਕਾਗਜ਼ਾਂ ਦੇ ਪਿੱਛੇ ਨਹੀਂ ਦਿਖਦੀ ਉਹ ਮਾਮਲਾ ਗ੍ਰਿਫਤਾਰੀ ਹੈ। ਉਹ ਮਾਮਲਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਫਸੇ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਸੰਤਰੀ ਤੱਕ ਨੇ, ਜਿਹਦਾ ਡਰ ਹੁਣ ਪੰਜਾਬ ਦੇ ਮੰਤਰੀਆਂ ਨੂੰ ਵੀ, ਪੰਜਾਬ ਦੇ MLA ਨੂੰ, ਪੰਜਾਬ ਦੇ ਅਫਸਰਾਂ ਨੂੰ ਵੀ ਹੈ। ਸੋ ਉਹਦੇ ਵਿੱਚੋਂ ਇਹ ਕਹਾਣੀ ਨਿਕਲ ਰਹੀ ਹੈ ਕਿ ਪਹਿਲਾਂ ਤੁਸੀਂ ਫਾਰਮ ਹਟਾਇਆ, ਫਿਰ ਤੁਸੀਂ ਸੋਚਿਆ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨਹੀਂ ਕਰਾਂਗੇ, ਹੁਣ ਕਹਿੰਦੇ ਭੋਗੇ ਪਾਓ, ਨਾ ਹੋਊ ਬਾਂਸ ਤੇ ਨਾ ਵੱਜੂ ਬਾਂਸਰੀ, ਆਪਾਂ ਪਾਲਿਸੀ ਉਹ ਖਤਮ ਕਰ ਦੋ। ਪਰ ਜਨਾਬ ਜੇ ਸੱਪ ਲੰਘ ਜਵੇ ਨਾ ਤਾਂ ਉੱਥੇ ਲੀਕ ਬਣ ਜਾਂਦੀ ਹੈ। ਸੋ ਇਸ ਲਈ ਲੀਕ ਨੂੰ ਵੀ ਕੁੱਟਦੇ ਲੋਕ ਦੇਖੇ ਨੇ। ਸੋ ਇਹ ਉਹ ਲੀਕ ਦੇ ਕੁੱਟਣ ਵਾਲਾ ਕੰਮ ਨਾ ਬਾਅਦ ਚ ਹੋ ਜਾਵੇ, ਇਹ ਫਿਕਰਮੰਦੀ ਅਜੇ ਵੀ ਸਰਕਾਰ ਨੂੰ ਖੜੀ ਆ। ਕਿਉਂਕਿ ਦਿੱਲੀ ਚ ਵੀ ਪਾਲਿਸੀ ਦਾ ਵਾਪਸ ਲੈ ਲਈ ਸੀ ਤੇ ਪਾਲਿਸੀ ਵਾਪਸ ਲੈਣ ਤੋਂ ਉਹਦੇ ਮਾਮਲਾ ਬੰਦ ਨਹੀਂ ਹੋਇਆ। ਇਹਦਾ ਮਤਲਬ ਉੱਥੇ ਰਾਜਨੀਤੀ ਵੀ ਇਹਦੇ ਖਿਲਾਫ ਬਰਾਬਰ ਚੱਲ ਰਹੀ ਆ। ਸੋ ਉਸੇ ਤਰ੍ਹਾਂ ਦਾ ਅਸਰ ਇੱਥੇ ਵੀ ਪੈਣ ਦਾ ਅਸਰ ਖੜਾ ਕਿ ਇੱਥੇ ਵੀ CBI ED ਤਿਆਰੀ ਕਰ ਰਹੀ ਹੈ ਇਸ ਮਸਲੇ ਦੇ ਜਾਂਚ ਪੜਤਾਲ ਕਰਨ ਦੀ, ਪੁੱਛਗਿੱਛ ਕਰਨ ਦੀ। ਪਹਿਲੇ ਪੜਾਅ 'ਚ ਪੁੱਛਗਿੱਛ ਪੰਜਾਬ ਦੇ 2 ਵੱਡੇ ਅਫਸਰਾਂ ਤੋਂ, ਐਕਸਾਈਜ਼ ਨਾਲ ਜੁੜਿਆਂ ਤੋਂ ਹੋ ਚੁੱਕੀ ਆ ਤੇ ਹੁਣ ਪਤਾ ਲੱਗ ਰਿਹਾ MLA ਜਾਂ ਮੰਤਰੀਆਂ ਤੋਂ ਵੀ ਪੁੱਛਗਿੱਛ ਦੀ ਤਿਆਰੀ ਆ ਤੇ ਇਸੇ ਨੂੰ ਲੈਂਦੇ ਆ ਇਹ ਪਾਲਿਸੀ ਬਦਲਣ ਦੀ ਤਿਆਰੀ 'ਚ ਨੇ ਤਾਂ ਕਿ ਇਹਦੇ ਨਾਲ ਅਸੀਂ ਦਿਖਾਈਏ ਲਓ ਜੀ ਸ਼ਰਾਬ ਸਸਤੀ ਵੀ ਕਰਤੀ, ਉਹਦੇ ਬਾਵਜੂਦ ਵੀ ਸਾਡੀ ਆਮਦਨ ਵਧੂਗੀ ਜੀ। ਇਸ ਲਈ ਜੀ ਇੱਕ ਅਧਿਕਾਰ ਤੋੜਤਾ ਜੀ ਅਸੀਂ। ਆਪਣੇ ਹੀ 6 ਮਹੀਨੇ ਪਹਿਲਾਂ ਬਣਾਈ ਪਾਲਿਸੀ ਨੂੰ ਬਦਲ ਕੇ ਹੁਣ ਉਹਦਾ ਢੰਡੋਰਾ ਵੀ ਪਿੱਟਣਗੇ ਤੇ ਆਪਣਾ ਬਚਾਅ ਚਮੜੀ ਬਚਾਉਣ ਦੀ ਕੋਸ਼ਿਸ਼ ਵੀ ਕਰਨਗੇ। ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ। ਕੇਜਰੀਵਾਲ ਬਾਬਤ ਵੀ ਇਹ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਕਿ ਕੇਜਰੀਵਾਲ ਨੂੰ ਵੀ CBI ਤੇ ED ਤਿਆਰੀ ਕਰ ਰਹੀਆਂ ਵੀ ਆਵਾਜ਼ ਮਾਰ ਹੀ ਲੱਗੇ। ਰਵੀਨ ਜੀ, ਆਪਾਂ ਪਿਛਲੇ 2 ਦਿਨਾਂ ਤੋਂ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦੇ ਆ ਰਹੇ ਹਾਂ ਜੀ ਕਿ ਜੋ ਪਤਾ ਲੱਗ ਰਿਹਾ ਰਾਜਨੀਤਿਕ ਗਲਿਆਰਿਆਂ ਤੋਂ, ਇਹਨਾਂ ਕੇਂਦਰੀ ਏਜੰਸੀਆਂ ਦੇ ਅੰਦਰ ਚੱਲ ਰਹੀ ਤਿਆਰੀਆਂ ਤੋਂ ਕਿ ਭਾਈ ਅਰਵਿੰਦ ਕੇਜਰੀਵਾਲ ਤੱਕ ਇਹ ਸਕੰਜਾ ਪਹੁੰਚ ਸਕਦਾ ਹੈ। ਫਿਰ ਉਹਦੇ ਸੰਕੇਤ ਖੁਦ ਭਾਜਪਾ ਨੇ ਵੀ ਦਿੱਤੇ, ਉਹਦੇ ਸੰਕੇਤ ਖੁਦ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਦਾ ਅਸਤੀਫਾ ਦੇਣ ਵਾਲੇ ਮਨੀਸ਼ ਸਿਸੋਦੀਆ ਨੇ ਵੀ ਦਿੱਤੇ। ਉਹਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਇਹ ਨਿਸ਼ਾਨੇ ਤੇ ਮੈਂ ਨਹੀਂ, ਨਿਸ਼ਾਨੇ ਤੇ ਕੇਜਰੀਵਾਲ ਹੈ। ਉਧਰ ਉਹਨਾਂ ਦਾ ਭਾਟੀਆ ਜਿਹੜਾ ਬੁਲਾਰਾ ਹੈ ਭਾਜਪਾ ਦਾ, ਉਹਨੇ ਕਿਹਾ ਕਿ ਜਿਉਂ-ਜਿਉਂ ਜਾਂਚ ਅੱਗੇ ਵਧੂਗੀ ਸਕੰਜਾ ਕੇਜਰੀਵਾਲ ਤੇ ਕੱਸਿਆ ਜਾਊਗਾ। ਤੇ ਉਧਰੋਂ ਅੰਦਰ ਪਾਰਟੀ ਦੇ ਅੰਦਰ ਜਿਹੀ ਜੀ ਹਲਚਲ ਸੀ ਉਹ ਤੋਂ ਵੀ ਇਹੀ ਲੱਗ ਰਿਹਾ ਸੀ। ਪਰ ਹੁਣ ਉਹ ਤੱਥ ਕੁਝ ਉਹ ਹਵਾਲੇ ਬਾਹਰ ਆਉਣ ਲੱਗੇ ਨੇ ਪ੍ਰਵੀਨ ਜੀ। ਇੱਕ ਹਵਾਲਾ ਤਾਂ ਬਾਹਰ ਆ ਰਿਹਾ
ਕਿ ਇੱਕ ਕੰਪਨੀ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਕੰਪਨੀ ਜਿਹਨੂੰ ਇਹ ਕੰਟਰੈਕਟ ਦਿੱਤੇ ਗਏ ਜਾਂ ਜਿਹੜੀਆਂ ਕੰਪਨੀਆਂ ਉੱਥੇ ਸ਼ਰਾਬ ਦਾ ਕਾਰੋਬਾਰ 'ਚ ਸ਼ਾਮਲ ਨੇ, ਜਿਨ੍ਹਾਂ ਤੋਂ ਪੁੱਛਗਿੱਛ ਹੋ ਰਹੀ ਆ, ਉਹਨਾਂ ਦੇ ਹਵਾਲੇ ਨਾਲ ਤੱਥ ਸਾਹਮਣੇ ਆ ਰਿਹਾ ਕਿ ਜਿਹੜਾ ਮਨੀਸ਼ ਸਿਸੋਦੀਆ ਦਾ ਲੈਪਟਾਪ ਜਾਂ ਕੰਪਿਊਟਰ ਲੈ ਕੇ ਗਈ ਆ CBI, ਉਹਦੇ ਵਿੱਚ ਉਹ ਐਕਸਾਈਜ਼ ਪਾਲਿਸੀ ਦੇ ਡਰਾਫਟ ਪਏ ਨੇ। ਠੀਕ ਹੈ। ਤੇ ਉਹ ਕੱਚੇ ਡਰਾਫਟ ਨੇ ਤੇ ਜਿਹੜੇ ਉਹਦੇ ਨਿੱਜੀ ਉਹਦੇ ਵਿੱਚ ਨੇ, ਤੇ ਉਹ ਕਈਆਂ ਨੂੰ ਭੇਜੇ ਗਏ ਨੇ ਤੇ ਕਈਆਂ ਨੇ ਉਹਦੇ ਉੱਤੇ ਸਲਾਹਾਂ ਦਿੱਤੀਆਂ ਹੋਈਆਂ ਨੇ। ਤੇ ਸਲਾਹਾਂ ਦੇਣ ਵਾਲੇ ਉਹ ਲੋਕ ਨੇ ਜਿਹੜੇ ਇਸ ਕਾਰੋਬਾਰ 'ਚ ਹੁਣ ਸ਼ਾਮਲ ਨੇ, ਜਾਂ ਜਿਹੜੇ ਇਸ ਧੰਦੇ ਦੇ ਵਿੱਚ ਸਰਕਾਰ ਨਾਲ ਜਾਂ ਪਾਰਟੀ ਨਾਲ ਜਾਂ ਲੀਡਰਾਂ ਨਾਲ ਮਿਲ ਕੇ ਕੰਮ ਕਰ ਰਹੇ ਨੇ। ਸੋ ਇਸ ਲਈ ਇੱਥੋਂ ਸ਼ੰਕੇ ਸ਼ੁਬੇ ਸ਼ੁਰੂ ਹੋ ਗਏ ਕਿ ਭਾਈ ਸਰਕਾਰੀ ਤੌਰ ਤੇ ਇਹ ਪਾਲਿਸੀ ਤਿਆਰ ਹੋਣ ਤੋਂ ਬਾਅਦ, ਲਾਗੂ ਹੋਣ ਤੋਂ ਬਾਅਦ ਕੋਈ ਇਤਰਾਜ਼ ਪ੍ਰਗਟਾਏ, ਕੋਈ ਇਹਦੇ ਪਰ ਸਵਾਲ ਖੜਾ ਕਰੇ, ਫਿਰ ਤਾਂ ਸਮਝ ਆਉਂਦਾ ਕਿ ਜਨਤਕ ਹੋ ਗਈ। ਭਾਈ ਪਹਿਲਾਂ ਹੀ ਤੁਸੀਂ ਉਹਨਾਂ ਲੋਕਾਂ ਦੀ ਸਲਾਹ ਲੈ ਰਹੇ ਹੋ ਜਿਨ੍ਹਾਂ ਨੇ, ਇਹਦਾ ਮਤਲਬ ਇਹ ਤੁਸੀਂ ਉਹਨਾਂ ਦੇ ਲਈ ਬਣਾਈ ਸੀ ਪਾਲਿਸੀ, ਲੀਕ ਕਿਵੇਂ ਹੋਈ? ਪਹਿਲਾ ਸਵਾਲ ਤਾਂ ਇੱਥੇ ਹੈ। ਦੂਜਾ ਮਸਲਾ ਜਿਹੜਾ ਇਹਦੇ ਵਿੱਚ ਵੱਡਾ ਉੱਭਰਿਆ ਪ੍ਰਵੀਨ ਜੀ, ਉਹ ਪਿਛਲੇ ਦਿਨਾਂ 'ਚ ਜਿਵੇਂ ਰੌਲਾ ਪਿਆ ਕਿ ਪੰਜਾਬ ਦੇ ਮੰਤਰੀਆਂ ਤੇ ਅਫਸਰਾਂ ਨੂੰ ਕਹਿੰਦੇ ਮਨੀਸ਼ ਸਿਸੋਦੀਆ ਨੇ ਘਰੇ ਬੁਲਾ ਕੇ ਗਾਈਡ ਕੀਤਾ ਸੀ ਸ਼ਰਾਬ ਪਾਲਿਸੀ ਲਈ, ਉਸੇ ਤਰ੍ਹਾਂ ਇੱਥੇ ਮਾਮਲਾ ਉੱਠਿਆ ਕਿ ਕੇਜਰੀਵਾਲ ਦੇ ਘਰੇ ਬੁਲਾਇਆ ਸੀ ਬੰਦਿਆਂ ਨੂੰ ਜੀ ਐਕਸਾਈਜ਼ ਪਾਲਿਸੀ ਨੂੰ ਨਵਾਂ ਰੂਪ ਦੇਣ ਦੇ ਲਈ, ਜਿਹਦੇ ਹਵਾਲੇ ਨਾਲ ਕਿਹਾ ਜਾਂਦਾ ਕਿ 5% ਤੋਂ 12% ਤੱਕ ਕਮਿਸ਼ਨ ਕੀਤਾ ਗਿਆ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਹਿੰਦੇ ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਦੇ ਘਰੇ ਸੱਦਿਆ ਸੀ। ਠੀਕ ਹੈ। ਤੇ ਅਰਵਿੰਦ ਕੇਜਰੀਵਾਲ ਤੇ ਸਤਿੰਦਰ ਜੈਨ ਵੀ ਉੱਥੇ ਮੌਜੂਦ ਸੀ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਮਨੀਸ਼ ਸਿਸੋਦੀਆ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਹਿੰਦੇ ਕਿ ਇਹ ਮੂੰਹ ਜ਼ਬਾਨੀ ਕਿਹਾ ਕਿ ਕਰੋ ਡਰਾਫਟ ਤਿਆਰ, ਜਿਹ 'ਚ ਆਪਾਂ ਕਮਿਸ਼ਨ ਵਧਾਉਣਾ ਹੈ, ਉਹ 5 ਤੋਂ 12% ਵਾਲਾ ਫਾਰਮੂਲੇ ਵਾਲਾ, ਉੱਥੇ ਕਹਿੰਦੇ ਮੂੰਹ ਜ਼ਬਾਨੀ ਸਾਨੂੰ ਹੁਕਮ ਦਿੱਤੇ ਜੀ। ਤੇ ਇਹ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਇਹ ਜਾਣਕਾਰੀ ਐਕਸਾਈਜ਼ ਵਿਭਾਗ ਦੇ ਇੱਕ ਅਧਿਕਾਰੀ ਨੇ CBI ਕੋਲ ਖੋਲਤੀ ਹੈ। ਤੇ ਜਦੋਂ ਹੁਣ ਇਹ ਖੁੱਲਦਾ ਹੈ ਤਾਂ ਫਿਰ ਸਤਿੰਦਰ ਜੈਨ ਤੋਂ ਤਾਂ ਪਹਿਲਾਂ ਹੀ CBI ਜੇਲ੍ਹ 'ਚ ਵੀ ਪੁੱਛਗਿੱਛ ਕਰ ਚੁੱਕੀ ਹੈ ਇਸ ਮਾਮਲੇ 'ਚ, ਹੈ ਨਾ। ਮਨੀਸ਼ ਸਿਸੋਦੀਆ ਤੋਂ 8 ਘੰਟੇ ਪਹਿਲਾਂ ਪੁੱਛਗਿੱਛ ਹੋ ਗਈ, ਹਲੇ ਵੀ ਉਹ CBI ਰਿਮਾਂਡ ਤੇ ਹੈ। ਬਿਲਕੁਲ। ਤੇ ਹੁਣ ਉਹ ਪੁੱਛਗਿੱਛ ਕੀ ਦੱਸਦਾ, ਕੀ ਇੱਥੇ ਹਾਮੀ ਭਰਦਾ ਨਹੀਂ ਭਰਦਾ, ਉਸ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਇਹਦਾ ਮਤਲਬ ਕੇਜਰੀਵਾਲ ਕੰਨੀ ਨੂੰ ਸਕੰਜਾ ਵਧਣ ਲੱਗਿਆ। ਪਰ ਇਹ ਨਹੀਂ ਮਾਮਲਾ ਰਿਹਾ ਜੀ। ਜੀ ਇੱਕ ਸਮੀਰ ਮਹਿੰਦਰੂ ਹੈ, ਠੀਕ ਹੈ, ਉਹਦੇ ਹਵਾਲੇ ਨਾਲ ਵੀ ਮੀਡੀਆ ਦੇ ਮਤਲਬ ਬੜੇ ਘਰਾਣੇ ਇਹ ਤੱਥ ਸਾਹਮਣੇ ਲਿਆ ਰਹੇ ਨੇ ਕਿ ਸਮੀਰ ਮਹਿੰਦਰੂ ਨੇ ਇਹ ਦੱਸ ਦਿੱਤਾ CBI ਨੂੰ ਕਿ ਜੀ ਮਤਲਬ ਕਿ ਮੈਨੂੰ ਜਿਹੜਾ ਅਰਵਿੰਦ ਕੇਜਰੀਵਾਲ ਹੈ, ਉਹਨੇ ਜੇਲ੍ਹ 'ਚ ਇੱਕ ਬੰਦਾ ਵਿਜੇ ਨਾਇਰ, ਹੁਣ ਇਹ ਸਮੀਰ ਮਹਿੰਦਰੂ ਕਹਿੰਦੇ ਕਿ CBI ਨੂੰ ਦੱਸ ਰਿਹਾ ਹੈ ਤੇ ਇਹਦੇ ਹਵਾਲੇ ਨਾਲ ਮੀਡੀਆ ਇਹ ਤੱਥ ਸਾਹਮਣੇ ਰੱਖ ਰਿਹਾ, ਕੁਝ ਬੜੇ ਘਰਾਣੇ ਮੀਡੀਆ ਦੇ, ਕਿ ਜੀ ਸਮੀਰ ਮਹਿੰਦਰੂ ਕਹਿੰਦਾ ਹੈ CBI ਨੂੰ ਕਿ ਜਿਹੜਾ ਵਿਜੇ ਨਾਇਰ ਜੇਲ੍ਹ 'ਚ ਬੰਦ ਹੈ ਜੀ, ਉਹਦੇ ਫੋਨ ਤੋਂ ਫੇਸ ਟਾਈਮ ਤੋਂ ਅਰਵਿੰਦ ਕੇਜਰੀਵਾਲ ਨੇ ਮੇਰੇ ਨਾਲ ਗੱਲ ਕੀਤੀ, ਤੇ ਉਹਦੇ ਜੇਲ੍ਹ 'ਚ ਬੰਦ ਬੰਦੇ ਦੇ ਫੋਨ ਤੋਂ ਫੇਸ ਟਾਈਮ ਨਾਲ ਗੱਲ ਕਰਨੀ, ਤੇ ਗੱਲ ਕਰਕੇ ਕਹਿੰਦੇ ਕੇਜਰੀਵਾਲ ਨੇ ਕਿਹਾ ਕਿ ਇਹ ਸਾਡਾ ਹੀ ਬੱਚਾ ਹੈ, ਵਿਜੇ ਨਾਇਰ ਸਾਡਾ ਹੀ ਬੱਚਾ, ਤੁਸੀਂ ਇਹਦੇ ਤੇ ਭਰੋਸਾ ਕਰੋ। ਕਹਿੰਦੇ ਇਹਦੇ ਬੰਦੇ ਦੇ, ਕੇਜਰੀਵਾਲ ਦੇ ਬੋਲਾਂ ਦੇ ਨਾਤੇ ਅਸੀਂ ਭਰੋਸਾ ਕੀਤਾ ਤੇ ਫਿਰ ਅਸੀਂ ਕਰੋੜਾਂ ਰੁਪਈਆ ਦਿੱਤਾ ਜੀ, ਤੇ ਉਹ ਕਰੋੜਾਂ ਰੁਪਈਆ ਕਹਿੰਦੇ ਜੀ ਫਿਰ ਗੋਆ ਦੀ ਚੋਣਾਂ ਲਈ ਵਰਤਿਆ ਜਾਣਾ ਸੀ, ਉਹ ਸਾਡੇ ਹਵਾਲੇ ਨਾਲ ਗਿਆ। ਸੋ ਇਸ ਤਰ੍ਹਾਂ ਇਹ ਕੜੀਆਂ ਜਿਹੜੀਆਂ ਜੁੜਦੀਆਂ ਜਾ ਰਹੀਆਂ ਨੇ, ਇਹ ਕੜੀਆਂ ਕੇਜਰੀਵਾਲ ਦੇ ਲਈ ਮੁਸੀਬਤ ਬਣ ਸਕਦੀਆਂ ਨੇ। ਸੋ ਬੇਸ਼ੱਕ ਆਪਾਂ ਲੰਮੇ ਦਿਨਾਂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਇਹਦੇ ਪਿੱਛੇ ਤੇਜ਼ੀ, ਕਾਹਲੀ, ਹੈ ਨਾ, ਜਾਂ ਇਸ ਨੂੰ ਇਸ ਕਦਰ ਘੇਰਾਬੰਦੀ, ਉਹ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਵੇਂ ਮੇਅਰ ਹਾਰੇ ਭਾਜਪਾ ਵਾਲੇ, ਉਹਦੀ ਤਲਖੀ ਹੈ, ਜਾਂ ਅਰਵਿੰਦ ਕੇਜਰੀਵਾਲ ਜਿਵੇਂ 2024 ਦੇ ਲਈ ਚੁਣੌਤੀ ਬਣਦੇ ਨਜ਼ਰ ਆਉਂਦੇ ਨੇ BJP ਨੂੰ ਲੱਗਦਾ ਜਾਂ ਮੋਦੀ ਨੂੰ ਲੱਗਦਾ, ਉਹ ਇੱਕ ਕਾਰਨ ਹੈ। ਪਰ ਤੀਜਾ ਇਹ ਲੂਜ਼ ਪੋਲ ਤਾਂ ਤੁਸੀਂ ਦਿੱਤੇ ਆ ਨਾ, ਜੇ ਤੁਸੀਂ ਇਮਾਨਦਾਰ ਹੋਵੋ, ਸੱਚੇ ਹੋਵੋ, ਧੜੱਲੇ ਨਾਲ ਕੰਮ ਕਰਦੇ ਹੋਵੋ, ਫਿਰ ਤੁਹਾਨੂੰ ਕੀ ਪਰਵਾਹ, ਚਾਹੇ 1 ਛੱਡ 4 ਵਾਰ ਗ੍ਰਿਫਤਾਰ ਕਰਨ। ਪਰ ਜਦੋਂ ਆਹ ਸੰਕੇਤ ਮਿਲਦੇ ਨੇ, ਜਦੋਂ ਅਜਿਹੇ ਕਿ ਜੈਨ ਜੇਲ੍ਹ 'ਚ ਬੰਦ ਹੈ ਤਾਂ ਵੀ ਉਹਨੂੰ ਅੰਦਰ ਮਸਾਜ ਸੈਂਟਰ ਵੀ ਖੁੱਲਦਾ ਹੈ, ਉਹਦੇ ਕੋਲ ਫਾਈਲਾਂ ਵੀ ਜਾਂਦੀਆਂ, ਰੋਟੀ ਵਾਲਾ ਡੱਬਾ ਵੀ ਘਰੋਂ ਜਾਂਦਾ ਹੈ, ਉਹਦੀ ਸੇਵਾ ਪਾਣੀ ਵੀ ਹੁੰਦੀ ਹੈ, ਅਸਤੀਫਾ ਵੀ ਨਹੀਂ ਤੁਸੀਂ ਉਹ ਤੋਂ ਲੈ ਪਾਉਂਦੇ 9-9 ਮਹੀਨੇ, ਤਾਂ ਫਿਰ ਸ਼ੰਕੇ ਹੁੰਦੇ ਨੇ ਜੀ। ਆ ਫਿਰ ਤੱਥ ਸਾਹਮਣੇ ਆਈ ਜਾਂਦੇ ਨੇ ਕਿ ਤੁਸੀਂ ਸ਼ਰਾਬ ਵਾਲੀਆਂ ਕੰਪਨੀਆਂ ਨੂੰ ਪੈਸੇ ਵੀ ਮਾਫ ਕਰਦੇ ਹੋ, ਤੇ ਪੰਜਾਬ ਦੇ ਵਿੱਚ ਮੂੰਹ ਜ਼ਬਾਨੀ ਫੈਕਟਰੀਆਂ ਬੰਦ ਵੀ ਕਰਾਉਂਦੇ ਹੋ, ਤੇ ਫਿਰ ਉਹਨਾਂ ਤੋਂ ਫੰਡ ਵੀ ਲੈਂਦੇ ਹੋ, ਤੇ ਇਸੇ ਤਰ੍ਹਾਂ ਹੁਣ ਆਹ ਤੱਥ ਸਾਹਮਣੇ ਆ ਗਏ ਕਿ ਕਰੋੜਾਂ ਰੁਪਈਆ ਸਾਡੇ ਕਹੇ ਤੇ ਦਿੱਤਾ ਜੀ, ਫੇਸ ਟਾਈਮ ਤੇ ਗੱਲਾਂ ਕਰਦੇ ਹੋ ਜੀ, ਘਰੇ ਬੁਲਾ ਕੇ ਤੁਸੀਂ ਮੂੰਹ ਜ਼ਬਾਨੀ ਹੁਕਮ ਕਰਦੇ ਹੋ। ਸਰਕਾਰਾਂ ਮੂੰਹ ਜ਼ਬਾਨੀ ਚੱਲਦੀਆਂ ਹੁੰਦੀਆਂ, ਬਿਲਕੁਲ ਸਹੀ ਹੈ। ਸੋ ਇਸ ਲਈ ਮੌਕੇ ਵੀ ਤੁਸੀਂ ਦਿੱਤੇ ਨੇ
ਸੋ ਹੁਣ ਇਹ ਮਨੀਸ਼ ਸਿਸੋਦੀਆ ਤੋਂ ਬਾਅਦ ਕੇਜਰੀਵਾਲ ਦਾ ਨਿਸ਼ਾਨਾ ਲੱਗ ਸਕਦਾ ਹੈ, ਕੇਜਰੀਵਾਲ ਤੋਂ ਪੁੱਛਗਿੱਛ ਹੋ ਸਕਦੀ ਹੈ। ਔਰ ਉਹ ਪਹਿਲੀ ਫਿਕਰ ਇਹੀ ਹੈ ਸਾਰਿਆਂ ਨੂੰ ਕਿ ਪਹਿਲੀ ਪੁੱਛਗਿੱਛ ਮਨੀਸ਼ ਸਿਸੋਦੀਆ ਤੋਂ ਜਦੋਂ ਹੋਈ ਸੀ, ਉਹ ਤੋਂ ਬਾਅਦ ਦੂਈ ਚ ਉਹਦੀ ਗ੍ਰਿਫਤਾਰੀ ਹੋ ਗਈ। ਆਹ ਫਿਕਰ ਖੜਾ ਹੈ ਹੁਣ। ਸੋ ਇਸੇ ਫਿਕਰ ਦੇ ਡਰਾਏ ਪੰਜਾਬ ਵਾਲੇ ਨੇ ਕਿ ਦਿੱਲੀ ਵਾਲਾ ਮਾਮਲਾ ਜੇ ਕੇਜਰੀਵਾਲ ਤੱਕ ਪਹੁੰਚ ਗਿਆ, ਉਹ ਤੋਂ ਬਾਅਦ ਸਾਡੀ ਵਾਰੀ ਆਉਣੀ ਆ। ਪਾਲਿਸੀ ਅਸੀਂ ਵੀ ਉਹੀ ਲਾਗੂ ਕੀਤੀ ਆ, ਕਿਤੇ CBI ਵੀ ਉਹੀ ਆਪਣੀ FIR ਤੇ ਉਹੀ ਸਕੀਮ ਉਰੇ ਨਾ ਲਾਗੂ ਕਰ ਦੇਵੇ। ਇਹ ਡਰ ਚੋਂ ਹੁਣ ਪਾਲਿਸੀ ਵਾਪਸ ਲੈਣ। ਸੋ ਸਕ੍ਰਿਪਟ ਲਗਭਗ ਉਵੇਂ ਹੀ ਘੁੰਮਦੀ ਪੰਜਾਬ 'ਚ ਵੀ ਨਜ਼ਰ ਆਉਂਦੀ ਹੈ। ਪਹਿਲਾਂ ਪਾਲਿਸੀ ਲਿਆਂਦੀ ਤੇ ਹੁਣ ਵਾਪਸ ਲੈ ਕੇ ਉਹਨੂੰ ਬਦਲਣ ਦੀ ਤਿਆਰੀ, ਉੱਥੇ ਵੀ ਲਿਆਂਦੀ, ਫਿਰ ਬਦਲ ਵੀ ਲਈ, ਬਾਅਦ ਚੋਂ ਵੀ ਗ੍ਰਿਫਤਾਰੀਆਂ। ਸੋ ਇਸ ਲਈ ਇਹ ਦੋ ਧਾਰੀ ਤਲਵਾਰ ਹੁਣ ਲਟਕ ਰਹੀ ਹੈ, ਇੱਕ ਕੇਜਰੀਵਾਲ ਵਾਲੇ ਪਾਸੇ ਨੂੰ, ਉਸੇ ਦਾ ਅਸਰ ਪੰਜਾਬ ਵਾਲੇ ਪਾਸੇ ਵੀ ਦਿਖਦਾ। ਸੋ ਇਹ ਫਿਕਰਮੰਦੀ ਵੱਧਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ। ਸ਼ਰਮਾ ਜੀ, ਇੱਕ ਗਾਣਾ ਬੜਾ ਮਕਬੂਲ ਹੋਇਆ ਸੀ, ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ, ਬੱਲੇ ਚਲਾਕ ਸੱਜਣਾ। ਹਮ ਰਾਜਨੀਤੀ ਕਰਨੇ ਨਹੀਂ, ਹਮ ਰਾਜਨੀਤੀ ਬਦਲਨੇ ਆਏ ਹੈ। ਇਹ ਨਾਰਾ ਸੀਗਾ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ। ਮੌਖਿਕ ਚੀਜ਼ਾਂ ਨਾਲ ਸਰਕਾਰਾਂ ਨਹੀਂ ਚੱਲਦੀਆਂ। ਤੁਸੀਂ ਸਹੀ ਕਿਹਾ, ਮਾਤੜ ਨੇ ਜੇ ਕਿਤੇ ਖੰਭਾ ਪਟਾਉਣ ਦੀ ਵੀ ਅਰਜ਼ੀ ਦੇਣੀ ਹੋਵੇ, ਉਹਨੂੰ ਕਹਿੰਦੇ ਲਿਖ ਕੇ ਦੇ, ਤੇ ਆਪਦੀਆਂ ਪਾਲਿਸੀਆਂ ਵੀ ਜ਼ੁਬਾਨੀ ਕਲਾਮੀ ਚੱਲਦੀਆਂ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਮਾਈ ਗਵਰਨਮੈਂਟ ਤੇ ਗਵਰਨਮੈਂਟ ਦੋਨੇ ਸ਼ਬਦਾਂ ਦੇ ਵਿੱਚ ਹੀ ਉਲਝ ਰਿਹਾ ਸੈਸ਼ਨ ਦਾ ਪਹਿਲਾ ਦਿਨ। ਉਹ ਗੱਲ ਵੱਖਰੀ ਹੈ ਕਿ ਜੇਕਰ ਤੰਜ਼ ਦੇ ਤੌਰ ਤੇ ਗੱਲ ਕਰ ਲਈਏ ਤੇ ਮਾਈ ਗਵਰਨਮੈਂਟ, I am ਦੀ ਗਵਰਨਮੈਂਟ ਕਹਿਣ ਵਾਲੇ ਅੱਜ ਸਦਨ ਦੇ ਮਾਲਕ ਨੇ, ਸਪੀਕਰ ਸਾਹਿਬ ਨੇ ਜੀ। ਪ੍ਰਵੀਨ ਜੀ, ਪੀੜ ਦੀ ਗੱਲ ਮੈਨੂੰ ਸਭ ਤੋਂ ਵੱਡੀ ਜਿਹੜੀ ਕੱਲ ਲੱਗੀ ਜੀ, ਉਹ ਇਹ ਲੱਗੀ ਕਿ ਵਿਰੋਧੀ ਧਿਰ ਤੇ ਸੱਤਾ ਧਿਰ ਜੀ ਇਸ ਗੱਲ 'ਚ ਤਾਂ ਉਲਝੀ ਰਹੀ ਕਿ ਹਾਂ ਜੀ ਮਾਈ ਗਵਰਨਮੈਂਟ ਕਹਿਣਾ ਕਿ ਗਵਰਨਮੈਂਟ ਕਹਿਣਾ, ਪਰ ਕਿਸੇ ਮਾਂ ਦੇ ਪੁੱਤ ਨੂੰ ਇਹ ਨਹੀਂ ਯਾਦ ਆਇਆ ਕਿ ਸਾਰਾ ਅੰਗਰੇਜ਼ੀ ਬੋਲੀ ਜਾਂਦਾ ਸਪੀਕਰ ਤੁਹਾਡਾ ਖੜ ਕੇ, ਤੇ ਫਿਰ ਪੜ੍ਹਾ ਲੈਂਦੇ ਹੋ ਤਾਂ ਪੰਜਾਬੀ 'ਚ ਭਾਸ਼ਣ ਨਾ। ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਕਿ ਅਸੀਂ ਪੰਜਾਬੀ ਲਾਗੂ ਕਰਤੀ। ਜੇ ਤੁਹਾਡੇ ਸਦਨ 'ਚ ਨਹੀਂ ਅਜੇ ਤੱਕ ਲਾਗੂ, ਤੇ ਫਿਰ ਕਿੱਥੇ ਲਾਗੂ ਕਰੋਗੇ? ਬਿਲਕੁਲ ਸਹੀ ਹੈ। ਦੇ ਦਿੰਦੇ ਸਕ੍ਰਿਪਟ ਦੂਜੀ ਤਰ੍ਹਾਂ ਲਿਖ ਕੇ ਦੇ ਦਿੰਦੇ, ਜਿਹਨੂੰ ਚਾਹੇ ਉਹ ਅੰਗਰੇਜ਼ੀ 'ਚ ਪੜ੍ਹਦਾ ਪੰਜਾਬੀ ਮੰਗ ਲਿਖਾਉਣ ਦੇ ਜੀ। ਲਿਖ ਕੇ ਤਾਂ ਸਰਕਾਰ ਨਹੀਂ ਦੇਣੀ ਸੀ। ਸੋ ਸਾਰਾ ਭਾਸ਼ਣ ਰਾਜਪਾਲ ਨੇ ਅੰਗਰੇਜ਼ੀ 'ਚ ਪੜ੍ਹਿਆ ਜੀ, ਤੇ ਉਹਦੇ ਵਿੱਚ ਕਿਤੇ ਕਿਤੇ ਹਿੰਦੀ ਦੇ ਸ਼ਬਦਾਂ ਦੀ ਗੱਲ ਕੀਤੀ, ਇੱਕਾ ਦੁੱਕਾ ਸ਼ਬਦ ਪੰਜਾਬੀ 'ਚ ਬੋਲੇ, ਤੇ ਅਖੀਰ 'ਚ ਫਤਿਹ ਨਾਲ ਮਤਲਬ ਕਿ ਇੰਜ ਚਾਹਤਾ ਕਿ ਲਓ ਜੀ ਮੈਂ ਤਾਂ ਮਤਲਬ ਕਿ ਤੁਹਾਡੀ ਬੋਲੀ ਬੋਲਦਾ। ਸੋ ਆਹ ਇੱਕ ਫਾਰਮੂਲਾ ਵਧੀਆ ਰੱਖਿਆ ਸਰਕਾਰਾਂ ਨੂੰ, ਲੱਗਦਾ ਕਿ ਹਾਂ ਬੱਲੇ ਬੱਲੇ ਕਹਿ ਦੋ ਤੇ ਜਾਂ ਫਤਿਹ ਫਤਿਹ ਬੁਲਾ ਦੋ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਾਂਗੇ। ਕੱਲ ਮਤਲਬ ਜਿਹੜਾ 2.5 ਘੰਟੇ ਦਾ ਇਹ ਸਾਰਾ ਖੇਡ ਚੱਲਿਆ, ਉਹ ਸਭ ਦੇ ਦਰਮਿਆਨ, ਇਸ ਹਗਾਮੇ ਦੇ ਦੌਰਾਨ ਸਵਾਗਤੀ ਗੇਟ ਤੋਂ ਲੈ ਕੇ ਨਿਬੜਨ ਤੱਕ ਖੂਬ ਮਤਲਬ ਕਿ ਪ੍ਰੋਟੋਕਾਲ ਨੂੰ ਤੋੜਿਆ ਰਾਜਪਾਲ ਨੇ ਵੀ, ਤੇ ਪਰਵਾਹ ਨਹੀਂ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ। ਬੇਸ਼ੱਕ ਕਈ ਵਾਰ ਸਪੀਕਰ ਸਾਹਿਬ ਹੀ ਸਵਾਗਤ ਕਰਕੇ ਲੈ ਜਾਂਦੇ ਹੁੰਦੇ ਨੇ ਰਾਜਪਾਲ ਨੂੰ, ਪਰ ਕੱਲ ਲਾਲ ਕਾਰਪੇਟ ਜੇ ਦੇ ਉੱਤੇ ਜਿਹੜਾ ਉਹ ਵਿਛਾਇਆ ਹੁੰਦਾ ਹੈ ਨਾ, ਉਹਦੇ ਉੱਤੇ ਮਤਲਬ ਕਿ ਬਕਾਇਦਾ ਸਵਾਗਤ ਕਰਨ ਦੇ ਲਈ ਮੁੱਖ ਮੰਤਰੀ ਤੇ ਮੰਤਰੀ ਵੀ ਆਏ। ਪਰ ਅੰਦਰ ਲਿਜਾਣ ਲੱਗਿਆਂ ਮਤਲਬ ਕਿ ਉਹ ਸਲਾਮੀ ਤਾਂ ਲੈ ਲਈ, ਸਲਾਮੀ ਲੈਣ ਤੋਂ ਬਾਅਦ ਉਹ ਗੇੜਾ ਜਾਂ ਮਾਰਨਾ ਹੁੰਦਾ ਜਿਹੜਾ ਹੈ ਨਾ, ਗਾਰਡ ਆਫ ਆਨਰ ਜਾਂ ਕੀ ਕਹਿੰਦੇ ਆ, ਉਹਦੇ ਲਈ ਤੁਰੇ ਨਹੀਂ। ਰਾਜਪਾਲ ਕਹਿੰਦੇ ਲੋੜ ਨਹੀਂ, ਚਲੋ ਅੰਦਰ। ਠੀਕ ਹੈ, ਸਿੱਧਾ ਅੰਦਰ ਨੂੰ ਤੁਰ ਪਏ। ਅੰਦਰ ਨੂੰ ਤੁਰਦੇ ਹੋਏ ਮੁੱਖ ਮੰਤਰੀ ਤੇ ਰਾਜਪਾਲ ਨੇ ਆਪਸ ਦੇ ਵਿੱਚ ਗੱਲਬਾਤ ਨਹੀਂ ਕੀਤੀ। ਜ਼ਿਆਦਾਤਰ ਦੋਏ ਗੱਭੇ ਦੂਰੀ ਬਹੁਤ ਸੀ, ਤੇ ਮੁੱਖ ਮੰਤਰੀ ਸਪੀਕਰ ਸਾਹਿਬ ਦੀ ਬਾਂਹ ਫੜਦੇ, ਉਸਨੂੰ ਗੱਲ ਕਹਿੰਦੇ, ਉਹ ਨਜ਼ਰ ਬਹੁਤ ਆਏ। ਠੀਕ ਹੈ, ਚਲੋ ਜੀ, ਫਿਰ ਅੰਦਰ ਆ ਕੇ ਸਾਰਾ ਸਦਨ ਬੈਠ ਗਿਆ ਤੇ ਭਾਸ਼ਣ ਸ਼ੁਰੂ ਹੋ ਗਿਆ। ਭਾਸ਼ਣ 'ਚ ਜਿਵੇਂ ਹੀ ਰਾਜਪਾਲ ਨੇ ਮਾਈ ਗਵਰਨਮੈਂਟ ਕਿਹਾ, ਤੇ ਜਿਵੇਂ ਤਿਆਰੀ ਕਰੀ ਬੈਠੇ ਸੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ, ਉਹ ਤਾਂ ਸੱਤੀ ਕੱਪੜੀ ਅੱਗ ਲੱਗੀ ਜੀ। ਉਹ ਤਾਂ ਜਦੇ ਉੱਠ ਕੇ ਖੜੇ ਹੋ ਗਏ ਕਿ ਆਹ ਕੀ ਜੀ, ਤੁਹਾਨੂੰ ਤਾਂ ਇਹ ਰਾਜਪਾਲ ਨਹੀਂ ਮੰਨਦੇ ਜੀ, ਤੁਸੀਂ ਇਹਨਾਂ ਨੂੰ ਆਪਣੀ ਸਰਕਾਰ ਕਹੀ ਜਾਂਦੇ ਹੋ ਜੀ, ਐਂ ਥੋੜਾ ਹੁੰਦਾ ਜੀ। ਨਹੀਂ, ਅਕਸਰ ਪ੍ਰਵੀਨ ਜੀ, ਜਿੰਨਾ ਕੁ ਮੈਂ ਹੁਣ ਤੱਕ ਸੈਸ਼ਨਾਂ ਦੀ ਕਾਰਵਾਈ ਦੇਖੀ ਆ, ਕਿ ਜਦੋਂ ਰਾਜਪਾਲ ਭਾਸ਼ਣ ਪੜ੍ਹ ਰਹੇ ਹੋਣ, ਤਦ ਜੇਕਰ ਰੌਲਾ ਵੀ ਪੈ ਜਾਵੇ ਤਦ ਰਾਜਪਾਲ ਆਪਣਾ ਭਾਸ਼ਣ ਨਹੀਂ ਰੋਕਦੇ। ਪਰ ਇੱਥੇ ਗੱਲਾਂ ਜੀਆਂ ਕਰੀ ਗਏ ਹੋ, ਕਦੇ ਸਰਕਾਰ ਨਾਲ, ਕਦੇ ਵਿਰੋਧੀ ਧਿਰ ਨਾਲ, ਕਦੇ ਸਲਾਹਾਂ, ਕਦੇ ਸਕੀਮਾਂ, ਤੇ ਠੀਕ ਹੈ ਜੀ ਟੋਕਤਾ, ਲਓ ਜੀ ਫਿਰ ਹੁਣ ਮੈਂ ਗਵਰਨਮੈਂਟ ਪੜ੍ਹ ਦਿੰਦਾ। ਠੀਕ ਹੈ, ਜਦੋਂ ਉਹਨੇ ਗਵਰਨਮੈਂਟ ਪੜ੍ਹਨਾ ਸ਼ੁਰੂ ਕਰਤਾ, ਭਗਵੰਤ ਮਾਨ ਖੜੇ ਹੋ ਗਏ। ਭਗਵੰਤ ਮਾਨ ਕਹਿੰਦੇ ਜੀ ਤੁਹਾਨੂੰ ਪੜ੍ਹਨਾ ਪਊ, ਪਾਬੰਦ ਹੋ ਤੁਸੀਂ, ਇਹ ਕੈਬਨਿਟ ਚੋਂ ਪਾਸ ਹੋ ਕੇ ਆਇਆ ਹੈ। ਠੀਕ ਹੈ, ਅਗਲੇ ਨੇ ਉੱਥੇ ਫਿਰ ਖੜਕਾ ਲਿਆ। ਮਤਲਬ ਇਹ ਨਿਬੜਿਆ ਨਹੀਂ ਹੈ। ਜੇ ਸਤਕਾਰ ਸਤਕੂਰ ਵਾਲਾ ਕੋਈ ਅਹੁਦਿਆਂ ਵਾਲਾ ਰੁਤਬਿਆਂ ਵਾਲਾ ਮਾਮਲਾ ਹੈ, ਉੱਥੇ ਹੀ ਖੜਾ ਹੈ ਜੀ ਜੀ। ਤੇ ਉਹ ਕਹਿੰਦੇ ਨਾ ਪੜ੍ਹਨਾ ਪਊ। ਅੱਛਾ, ਇਹ ਗੱਲ ਆ, ਮੈਂ ਫਿਰ ਮਾਈ ਗਵਰਨਮੈਂਟ ਕਹਿ ਦਿੰਦਾ।
ਸੋ ਫਿਰ ਮੇਜ਼ ਕੁੱਟਣ ਲੱਗ ਗਏ ਆਪਣੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਕਿ ਲਓ ਜੀ ਅਸੀਂ ਜਿੱਤ ਗਏ। ਮਤਲਬ ਇਹ ਕਿਹੜੀਆਂ ਜਿੱਤਾਂ ਨੇ? ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਹੋ? ਪਹਿਲੀਆਂ ਸਰਕਾਰਾਂ ਵੀ ਇਹੀ ਕਰਦੀਆਂ ਸੀ, ਲੱਖ ਨਲਾਇਕੀਆਂ ਹੁੰਦੀਆਂ ਸੀ, ਰਾਜਪਾਲ ਤੋਂ ਭਾਸ਼ਣ ਐ ਪੜ੍ਹਾ ਲੈਣਗੇ ਜਿਵੇਂ ਪਤਾ ਨਹੀਂ ਸੀ ਕੀ ਕਰਾ ਲਿਆ। ਜੀ। ਤੇ ਉਹ ਹਰ ਵਾਰ ਦਾ, ਪਿਛਲੀ ਵਾਰ ਦੇ ਬੇਅੰਤ ਸਿੰਘ ਤੋਂ ਲੈ ਕੇ ਆ ਹੁਣ ਤੱਕ ਦੀਆਂ ਸਰਕਾਰਾਂ ਤੱਕ ਜਿੰਨੇ ਮੁੱਖ ਮੰਤਰੀ ਆਏ, ਬਾਦਲ ਵਿੱਚ ਨੂੰ ਲੰਘ ਲਏ, ਬਰਨਾਲੇ ਲੰਘ ਲਏ, ਵਿੱਚ ਨੂੰ ਭੱਠਲ ਲੰਘ ਲਈ, ਵਿੱਚ ਨੂੰ ਬਰਾੜ ਲੰਘ ਲਿਆ, ਵਿੱਚ ਨੂੰ ਚੰਨੀ ਲੰਘ ਲਿਆ, ਹੈਨਾ, ਸਾਰੇ ਜਿੰਨੇ ਹੁਣ ਤੱਕ ਆਏ ਕੈਪਟਨ ਵਿੱਚ, ਉਹਨਾਂ ਨੂੰ ਪੁੱਛੋ ਕਿ ਹਰ ਵਾਰ ਤੁਸੀਂ ਵਿੱਚ ਪਾਣੀਆਂ ਦਾ ਮਸਲਾ ਵੀ, ਚੰਡੀਗੜ੍ਹ ਦਾ ਮਸਲਾ ਵੀ, ਭਾਸ਼ਾਈ ਇਲਾਕਿਆਂ ਦਾ ਮਸਲਾ ਵੀ, ਕੇਂਦਰ ਦੀਆਂ ਧੱਕੇਸ਼ਾਹੀ ਮਤਰੇਈ ਮਾਂ ਵਾਲਾ ਵਿਵਹਾਰ ਵੀ ਸ਼ਾਮਲ ਕਰਦੇ ਰਹੇ ਹੋ। ਤੇ ਫਿਰ ਉਹ ਤੋਂ ਅੱਗੇ ਕਦੋਂ ਵਧੇ? ਉਹ ਭਾਸ਼ਣ ਕਿੰਨੇ ਪਏ ਨੇ, ਟੋਕਰੀਆਂ ਭਰ ਰੱਖੀਆਂ ਹੋਈਆਂ ਸੀ ਜੀ। ਉਸੇ ਤਰ੍ਹਾਂ ਹੁਣ ਵਾਲਾ ਪੜਾ ਲਓ ਭਾਸ਼ਣ, ਚਾਹੇ ਗਵਰਨਮੈਂਟ ਕਹਾਓ ਚਾਹੇ ਮਾਈ ਗਵਰਨਮੈਂਟ ਕਹਾਓ, ਪੰਜਾਬ ਲਈ ਕੀ ਹੈ ਜੀ? ਬਿਲਕੁਲ ਸਹੀ। ਸੋ ਕੁਛ ਨਹੀਂ ਸੀਗਾ ਜੀ। 37 ਵਾਰ ਜਨਾਬ ਨੇ ਮਾਈ ਗਵਰਨਮੈਂਟ ਔਰ ਗਵਰਨਮੈਂਟ ਸ਼ਬਦ ਦੀ ਵਰਤੋਂ ਕੀਤੀ ਭਾਸ਼ਣ 'ਚ। ਜੀ ਕੱਲ 37 ਵਾਰ ਇਹ ਸ਼ਬਦ ਵਰਤਿਆ, ਤੇ ਇਸੇ 'ਚ ਕਦੇ ਵਿਰੋਧੀ ਰੌਲਾ ਪਾ ਲੈਂਦੇ ਸੀ, ਕਦੇ ਉੱਠ ਕੇ ਚਲੇ ਜਾਂਦੇ ਸੀ, ਕਦੇ ਅੰਦਰ ਆ ਜਾਂਦੇ ਸੀ। ਸੋ ਜਦੋਂ ਗਵਰਨਰ ਨੂੰ ਵਾਰ-ਵਾਰ ਟੋਕਦੇ ਰਹੇ ਤਾਂ ਗਵਰਨਰ ਕਹਿੰਦਾ ਟਿੱਕੇ ਬਹਿ ਜਾਓ। ਅੱਛਾ, ਮੈਂ ਪਹਿਲੀ ਵਾਰ ਨਹੀਂ ਰਾਜਪਾਲ ਬਣਿਆ, ਠੀਕ ਹੈ, ਮੈਂ ਕਹਿੰਦਾ ਤਾਮਿਲਨਾਡੂ 'ਚ ਵੀ ਰਿਹਾ, ਅਸਾਮ 'ਚ ਵੀ ਰਿਹਾ, ਮੇਘਾਲਿਆ 'ਚ ਰਿਹਾ, ਮੈਨੂੰ ਆਉਂਦੀ ਹੈ ਰਾਜਪਾਲੀ ਕਰਨੀ, ਤੁਸੀਂ ਨਾ ਸਮਝਾਓ ਮੈਨੂੰ। ਉਹਨੇ ਝਾੜ ਵੀ ਦਿੱਤੇ ਜੀ, ਫਿਰ ਸਲਾਹ ਵੀ ਦੇਤੀ, ਕਹਿੰਦੇ ਪਾਰਦਰਸ਼ੀ ਬਣੋ। ਠੀਕ ਹੈ, ਐਮਐਲਏ ਨੂੰ ਕਿਹਾ, ਹੁਣ ਮੈਨੂੰ ਨਹੀਂ ਪਤਾ ਇਹ ਐਮਐਲਏ ਨੂੰ ਕਿਹਾ, ਇਹ ਮੰਤਰੀ ਨੂੰ ਕਿਹਾ, ਕਿਸੇ ਖਾਸ ਨੂੰ ਕਿਹਾ। ਠੀਕ ਹੈ, ਪਾਰਦਰਸ਼ੀ ਬਣੋ। ਜੇਕਰ ਤੁਹਾਡੇ 'ਚ ਕੋਈ ਖਾਮੀ ਹੈ, ਤੁਹਾਡੀ ਕੋਈ ਮਾੜੀ ਆਦਤ ਹੈ, ਹਾਂਜੀ, ਤਾਂ ਉਹਨੂੰ ਦੱਸ ਦਿਓ ਜਨਤਕ ਤੌਰ ਤੇ, ਆਪਣੇ ਸਾਥੀਆਂ ਨਾਲ ਵਿਚਾਰੋ, ਤੇ ਤਾਂ ਛੁੱਟੂਗੀ ਉਹ। ਕਿਹਨੂੰ ਕਹੀ ਇਹ ਮਾੜੀ ਆਦਤ? ਕਿਹੜੀ ਆਦਤ? ਕੀ ਕਹਿਣਾ ਚਾਹੁੰਦੇ ਸੀ ਰਾਜਪਾਲ? ਕਿ ਕਈ ਟੇਢੇ ਤਰੀਕੇ ਨਾਲ ਕੋਈ ਨਿੱਜੀ ਟਿੱਪਣੀ ਤਾਂ ਨਹੀਂ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਤੇ? ਠੀਕ ਹੈ। ਸੋ ਇਸ ਲਈ ਇਹੋ ਜਿਹਾ ਕੁਝ ਹੋਇਆ ਜੀ। ਤੇ ਫਿਰ ਕੱਲੇ ਬਾਈਕਾਟ ਵੀ ਹੋ ਗਿਆ। ਬਾਅਦ ਚੋਂ ਫਿਰ ਕਹਿੰਦੇ ਕਿ ਚਲੋ ਜੀ, ਜਿਹੜੀਆਂ ਵਿਛੜੀਆਂ ਰੂਹਾਂ ਨੇ, ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਲੈਂਦੇ ਹਾਂ। ਸੈਸ਼ਨ ਉਹ ਤੋਂ ਬਾਅਦ ਸ਼ਾਮ ਨੂੰ ਫਿਰ ਉਹ ਤੋਂ ਬਾਅਦ ਸ਼ਨੀ ਐਤਵਾਰ ਦੀਆਂ ਛੁੱਟੀਆਂ ਰਹਿਣੀਆਂ। ਉਹਦੇ ਵਿੱਚ ਜਿਵੇਂ ਚੌਧਰੀ ਸੰਤੋਖ ਸਿੰਘ ਨੂੰ, ਹੈ ਨਾ, ਸਾਬਕਾ ਐਮਪੀ ਰਹੇ ਨੇ, ਇਸੇ ਤਰ੍ਹਾਂ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ, ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਪਰਵਾਨਾ ਹੋਰਾਂ ਨੂੰ, ਤੇ ਕੁਝ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇ ਤੋਂ ਬਾਅਦ ਸੋਮਵਾਰ ਤੱਕ ਲਈ ਸੈਸ਼ਨ ਚੱਕਤਾ, ਤੇ ਹੁਣ ਸੋਮਵਾਰ ਤੋਂ ਫਿਰ ਹੰਗਾਮੇ ਸ਼ੁਰੂ ਹੋਣੇ ਨੇ। ਸਰਕਾਰ ਨੇ ਕਹਿਣਾ ਅਸੀਂ 11 ਮਹੀਨੇ ਚਾਹ ਕਰਤਾ, ਵਿਰੋਧੀਆਂ ਨੇ ਕਹਿਣਾ ਕੀਤਾ ਕੁਝ ਨਹੀਂ ਹੈ, ਤੇ ਉਹ ਸਾਰੇ ਮਾਮਲੇ ਦੇ ਵਿੱਚ ਫਿਰ ਤਲਖੋ ਤਲਖੀ ਹੋਣਗੇ। ਕਿਉਂਕਿ ਸਵਾਲ ਇਹੀ ਖੜਾ ਕਿ ਇੱਕ ਪਾਸੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਅਸੀਂ ਬਦਲਾ ਲਿਆਂਦਾ, ਤੇ ਦੂਏ ਪਾਸੇ ਅਮਿਤ ਸ਼ਾਹ ਦੇ ਕੋਲ ਜਿਵੇਂ ਗਏ, ਜਾ ਕੇ ਰੋਏ ਕਿ ਹਾਂਜੀ ਪੰਜਾਬ 'ਚ ਕੰਟਰੋਲ ਨਹੀਂ ਹੈਗਾ, ਕਾਨੂੰਨ ਨਹੀਂ ਸਹੀ ਚੱਲ ਰਿਹਾ, ਸਥਿਤੀ ਸਹੀ ਨਹੀਂ ਹੈਗੀ, ਤੁਸੀਂ ਉਹ ਤੋਂ ਮੰਗ ਰਹੀਆਂ, ਤੁਸੀਂ ਆਪ ਸਰੈਂਡਰ ਕਰ ਰਹੇ ਹੋ ਕੇਂਦਰ ਮੂਹਰੇ ਕਿ ਹਾਂ ਭਾਈ ਸਾਡੇ ਹੱਥ 'ਚ ਕੰਟਰੋਲ ਨਹੀਂ ਰਿਹਾ। ਸੋ ਇਸ ਮਸਲੇ ਤੇ ਵੱਡਾ ਵਿਵਾਦ ਬਣੇਗਾ, ਇਹ ਵੱਡਾ ਮੁੱਦਾ ਬਣੇਗਾ। ਇਸੇ ਸਰਕਾਰ ਦੀ ਘੇਰਾਬੰਦੀ। ਔਰ ਦੂਜਾ ਸ਼ਰਾਬ ਪਾਲਿਸੀ ਜੀ, ਅਮਨ ਕਾਨੂੰਨ ਦੀ ਸਥਿਤੀ, ਅਜਨਾਲਾ ਕਾਂਡ ਤੋਂ ਲੈ ਕੇ ਉਹ ਸਾਰੇ ਮਾਮਲੇ ਤੇ ਉਸ ਤੋਂ ਬਾਅਦ ਫਿਰ ਆਹ ਮਾਮਲਾ ਸਾਰਾ ਸ਼ਰਾਬ ਨੀਤੀ ਵਾਲਾ, ਇਹ ਸਾਰੇ ਮਾਮਲਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਘਿਰੇਗੀ ਵੀ। ਔਰ ਉਹਦਾ ਜਵਾਬ ਦੇਣ ਦੀ ਤਿਆਰੀ ਕਿਵੇਂ ਹੈ? ਕਿਉਂਕਿ ਗਿਣਤੀ ਬਹੁਤ ਹੈ, 92 ਆ। ਜੇ ਇਕੱਠੇ ਰੌਲਾ ਪਾਉਣ ਤਾਂ ਦੂਏ ਦੀ ਆਵਾਜ਼ ਵੈਸੇ ਨਹੀਂ ਸੁਣਨੀ, ਤੇ ਦੂਏ ਤਾਂ 4 ਰੌਲਾ ਪਾ ਕੇ ਬਾਹਰ ਭੱਜ ਲੈਂਦੇ ਨੇ, ਤੇ ਫਿਰ ਬਾਅਦ ਚੋਂ ਰੋਕ ਵੀ ਲੈਂਦੇ ਨੇ। ਸੋ ਤਾਕਤ ਸਰਕਾਰ ਦੀ ਇੰਨੀ ਹੁੰਦੀ ਹੈ ਤਾਂ ਚੁਕਾ ਕੇ ਬਾਹਰ ਸੁਟਾ ਦਿੰਦੀ ਹੈ ਜੀ। ਸੋ ਇਸ ਲਈ ਉਹ ਤਾਕਤ ਦੀ ਵਰਤੋਂ ਤੱਕ ਜਾਊਗਾ ਕਿ ਨਹੀਂ, ਪਰ ਹਗਾਮਾ ਭਰਪੂਰ ਰਹੇਗਾ ਸੈਸ਼ਨ ਪਰ ਵੀ। ਜੀ ਸ਼ਰਮਾ ਜੀ, ਤੁਹਾਡੇ ਯਾਦ ਹੋਣਾ ਕਪਤਾਨ ਸਿੰਘ ਸੋਲੰਕੀ ਰਾਜਪਾਲ ਹੁੰਦੇ ਸੀਗੇ, ਤੇ ਉਦੋਂ ਉਹ ਹਰਿਆਣੇ ਦੇ ਵੀ ਰਾਜਪਾਲ ਸੀਗੇ ਤੇ ਪੰਜਾਬ ਦੇ ਵੀ ਸੀਗੇ। ਪੰਜਾਬ 'ਚ ਮੁੱਖ ਮੰਤਰੀ ਸੀਗੇ ਪ੍ਰਕਾਸ਼ ਬਾਦਲ, ਤੇ ਹਰਿਆਣੇ 'ਚ ਸੀਗੇ ਮਨੋਹਰ ਲਾਲ ਖੱਟਰ। ਪੰਜਾਬ 'ਚ ਆ ਕੇ ਭਾਸ਼ਣ ਦੇਤਾ ਜਦੋਂ ਅਸੈਂਬਲੀ ਦਾ ਸ਼ੁਰੂ ਹੋਇਆ ਇਜਲਾਸ, ਕਹਿੰਦੇ ਵੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ, ਤੇ ਸਾਰਾ ਕੁਛ ਜੋ ਵੀ ਆਪਾਂ ਇੱਕ ਪੜ੍ਹਦੇ ਹਾਂ ਸਾਰਾ ਭਾਸ਼ਣ ਰਾਜਪਾਲ ਦਾ, ਤੇ ਉਹੀ ਜਾ ਕੇ ਪੰਜਾਬ ਦੀ ਥਾਂ ਤੇ ਹਰਿਆਣੇ ਦੀ ਵਿਧਾਨ ਸਭਾ 'ਚ ਹਰਿਆਣਾ ਕਰਤਾ, ਸ਼ਬਦ ਬਦਲੀ ਕਰਕੇ। ਸੋ ਇੱਥੇ ਇਹ ਜੇ ਵੀ ਆਪਾਂ ਸਿਸਟਮ ਦੇਖੇ ਆ, ਇਹ 2015-16 ਦੇ ਨੇੜੇ ਤੇੜੇ ਦੀਆਂ ਗੱਲਾਂ ਨੇ, ਜਦੋਂ ਉਹ ਦੋਨਾਂ ਰਾਜਾਂ ਦੇ ਗਵਰਨਰ ਹੁੰਦੇ ਸੀਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰਕੇ ਮੀਡੀਆ ਦੀ। ਪੰਜਾਬ ਵਿਧਾਨ ਸਭਾ ਦੇ ਇਜਲਾਸ ਚੋਂ ਵੀ ਤੇ SGPC ਦੇ ਇਜਲਾਸ ਚੋਂ ਵੀ ਮੀਡੀਆ ਬੈਨ ਕਿਉਂ ਜੀ? ਪ੍ਰਵੀਨ ਜੀ, ਹੱਦ ਹੈ। ਮਤਲਬ ਕਿ ਮੈਨੂੰ ਇਹ ਗੱਲ ਕੱਲ ਬਹੁਤ ਦੁੱਖ ਲੱਗਿਆ। ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਾਡੇ ਕਈ ਅਦਾਰੇ ਇੱਕ ਪਾਸੜ ਵੀ ਰਹਿੰਦੇ ਨੇ, ਕਈ ਅਦਾਰੇ ਇੱਕ ਧਿਰ ਦੀ ਬੋਲੀ ਵੀ ਬੋਲਦੇ ਨੇ, ਔਰ ਇਹ ਸਮੇਂ-ਸਮੇਂ ਤੋਂ ਚੱਲਦਾ ਹੁੰਦਾ ਜੀ। ਕੈਪਟਨ ਦੇ ਟਾਈਮ 'ਚ ਵੀ ਇੱਕ ਚੈਨਲ ਅਜਿਹਾ ਸੀ ਜਿਹੜਾ ਉਹਦਾ ਨਿੱਜੀ ਬਣ ਕੇ ਕੰਮ ਕਰਦਾ ਰਿਹਾ।
ਬਾਦਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਉਹ ਬਾਦਲਾਂ ਦਾ ਘਰ ਦਾ ਹੀ ਚੈਨਲ ਹੈ ਜੀ। ਇਸੇ ਤਰ੍ਹਾਂ ਸਮੇਂ-ਸਮੇਂ ਅਖਬਾਰਾਂ ਨੇ, ਕਈ ਟੀਵੀ ਚੈਨਲਾਂ ਨੇ ਮੌਕਾ ਦੇਖ ਕੇ ਪਾਲਾ ਵੀ ਬਦਲਿਆ। ਪੱਤਰਕਾਰਾਂ ਨੇ ਵੀ ਮੌਕੇ ਦੀ ਨਜ਼ਾਕਤ ਦੇ ਹਿਸਾਬ ਨਾਲ ਕਈ ਵਿਕੇ, ਕਈ ਝੁਕੇ, ਕਈ ਡਰੇ ਜੀ। ਪਰ ਤਾਂ ਵੀ ਸਰਕਾਰ ਨੂੰ ਘੱਟੋ ਘੱਟ ਇਜਲਾਸ ਮੌਕੇ ਤਾਂ ਨਹੀਂ ਇਹ ਦਿਖਾਉਣਾ ਚਾਹੀਦਾ ਕਿ ਹਾਂ ਅਸੀਂ ਵੀ ਇਸ ਹੇਠਲੇ ਦਰਜੇ ਤੱਕ ਆ ਗਏ। ਸਰਕਾਰ ਤਾਂ ਸਰਕਾਰ ਨਜ਼ਰ ਆਵੇ। ਬਿਲਕੁਲ। ਕੱਲ ਵਿਧਾਨ ਸਭਾ ਦੇ ਪਹਿਲੇ ਦਿਨ ਦੇ ਸੈਸ਼ਨ ਦੇ ਵਿੱਚ ਅਜੀਤ ਅਖਬਾਰ ਦੇ ਪੱਤਰਕਾਰਾਂ ਨੂੰ ਜਦੋਂ ਗੈਲਰੀ ਵੱਲੋਂ, ਜਿਹੜੀ ਵਿਧਾਨ ਸਭਾ ਦੀ ਗੈਲਰੀ ਹੈ ਜਿਹਦੇ ਵਿਧਾਨ ਸਭਾ ਦੇ ਸਪੀਕਰ ਤੋਂ ਲੈ ਕੇ ਪੱਤਰਕਾਰਾਂ ਦੀ ਜਿਹੜੀ ਟੀਮ ਉਹਨੂੰ ਚਲਾਉਂਦੀ ਆ, ਜੀ, ਉਹਦੇ ਵੱਲੋਂ ਜਦੋਂ ਕਾਰਡ ਜਾਰੀ ਨੇ, ਅਧਿਕਾਰ ਪੱਤਰ ਹੈਗੇ ਨੇ ਉਹਨਾਂ ਕੋਲ, ਉਹ ਜਾਣ ਲਈ ਮਤਲਬ ਕਿ ਉਹਨਾਂ ਨੂੰ ਮਨਜ਼ੂਰੀ ਹੈਗੀ ਆ, ਉਹਦੇ ਬਾਵਜੂਦ ਕਿਹਦੇ, ਤਾਂ ਹੀ ਗੱਲ ਆਉਂਦੀ ਹੈ ਮੂੰਹ-ਜ਼ਬਾਨੀ, ਕਿਹਨੇ ਮੂੰਹ-ਜ਼ਬਾਨੀ ਹੁਕਮ ਦਿੱਤੇ ਕਿ ਆਹ ਨਹੀਂ ਜਾਣ ਦੇਣੇ ਜੀ। ਅੱਜ ਕੱਲ ਅਜੀਤ ਅਖਬਾਰ ਨਾਲ ਬਹੁਤ ਤਲਖੀ ਚੱਲ ਰਹੀ ਹੈ ਸਰਕਾਰ ਦੀ। ਸਾਨੂੰ ਨਹੀਂ ਪਤਾ ਉਹ ਜਾ ਕੇ ਕਿੱਥੇ ਨਿਬੜਨੀ ਹੈ, ਕੀ ਉਹ ਸਿਰਫ ਇਸ਼ਤਿਹਾਰ ਦਵੇ ਸਰਕਾਰ ਤਾਂ ਹੀ ਚੰਗੀ ਹੁੰਦੀ ਹੈ, ਇਸ਼ਤਿਹਾਰ ਨਾ ਦਵੇ ਤਾਂ ਸਰਕਾਰ ਮਾੜੀ ਹੁੰਦੀ ਹੈ, ਜਾਂ ਸਰਕਾਰ ਦੀ ਇਹ ਨੀਤੀ ਕਿ ਹਾਂ ਚੁਣ ਕੇ ਦੇਣਾ ਕਿ ਆਹ 4 ਅਦਾਰਿਆਂ ਨੂੰ ਇਸ਼ਤਿਹਾਰ ਦੇਣਾ, ਇਹਨੂੰ ਨਹੀਂ ਦੇਣਾ, ਇਹ ਵੀ ਗਲਤ ਹੈ। ਦੇਣਾ ਤਾਂ ਸਾਰਿਆਂ ਨੂੰ ਬਰਾਬਰ ਦਿਓ ਜੀ। ਸੋ ਇਸ ਲਈ ਇਹ ਮਾਮਲੇ ਨਿੱਜੀ ਵੀ ਨੇ ਕਈ ਥਾਵਾਂ ਦੇ ਉੱਤੇ ਮੀਡੀਆ ਤੇ ਹਮਲਾ ਵੀ ਹੈ। ਪਰ ਜਦੋਂ ਵਿਧਾਨ ਸਭਾ 'ਚ ਕਾਰਵਾਈ ਰੋਕਦੇ ਹੋ ਫਿਰ ਉੱਥੇ ਤੁਸੀਂ ਲੱਗਦਾ ਕਿ ਤੁਸੀਂ ਇਹ ਬਦਲਾਖੋਰੀ ਵਾਲੀ ਕਰਦੇ ਹੋ। ਬਾਕੀ ਸਰਕਾਰ ਪੱਧਰ ਤੇ ਕੀ ਹੁੰਦਾ ਉਸ ਨੂੰ ਹੋਰ ਨਜ਼ਰੀ ਤੋਂ ਦੇਖਿਆ ਜਾ ਸਕਦਾ। ਪਰ ਕੱਲ ਵਿਧਾਨ ਸਭਾ ਦੇ ਸੈਸ਼ਨ 'ਚ ਜਿਨ੍ਹਾਂ ਕੋਲ ਕਾਰਡ ਸੀ, ਜਿਹੜੇ ਸਾਡੇ ਪੱਤਰਕਾਰ ਭਰਾ ਸੀ, ਸਾਡੇ ਮਿੱਤਰ ਸੀ, ਜਾਂ ਵੱਖ-ਵੱਖ ਅਦਾਰਿਆਂ ਦੇ ਚੈਨਲ ਵਾਲੇ ਲੋਕ ਸੀ, ਉਹਨਾਂ ਨੂੰ ਇਸ ਕਹਿ ਕੇ ਰੋਕਿਆ ਜਿਵੇਂ ਪੀਟੀਸੀ ਵਾਲਿਆਂ ਨੇ ਰੋਕਿਆ। ਬੇਸ਼ੱਕ ਪੀਟੀਸੀ ਬਾਦਲਾਂ ਦੀ ਬੋਲੀ ਬੋਲਦਾ ਜੀ, ਉਹਨਾਂ ਦਾ ਪੱਖ ਪੂਰਦਾ, ਦੂਜੇ ਸਾਰੇ ਚ ਉਹਨੂੰ ਖਾਮੀ ਨਜ਼ਰ ਆਉਂਦੀਆਂ, ਪਰ ਤਦ ਵੀ ਇੱਥੇ ਜਦੋਂ ਵਿਧਾਨ ਸਭਾ ਦੀ ਕਾਰਵਾਈ ਤਾਂ ਅੰਦਰ ਜੋ ਕੁਝ ਹੋ ਰਿਹਾ ਉਹ ਦਿਖਾਉਣ ਦੇ ਲਈ ਜਦੋਂ ਉਹਨਾਂ ਨੂੰ ਕਾਰਡ ਦਿੱਤਾ ਤਾਂ ਉਹ ਆਉਣ ਦੇ ਹੱਕਦਾਰ ਸੀ ਜੀ। ਇਸੇ ਤਰ੍ਹਾਂ ਅਜੀਤ ਅਖਬਾਰ, ਉਸ ਨੂੰ ਆਉਣ ਦਾ ਹੱਕ ਸੀ। ਇਸੇ ਤਰ੍ਹਾਂ ABC ਤੋਂ ਉਹਨਾਂ ਨੂੰ ਰੋਕਿਆ। ਜਗਤਾਰ ਭੁੱਲਰ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਕਿ ਉਹਨਾਂ ਚੈਨਲ ਨੂੰ ਵੀ ਰੋਕਿਆ। ਸੋ ਆਹ ਸਾਰੇ ਮਾਮਲੇ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰਦੇ ਨੇ ਕਿ ਸਰਕਾਰ ਕੀ ਮੈਸੇਜ ਦੇਣਾ ਚਾਹੁੰਦੀ ਆ। ਇਹਦੇ ਨਾਲ ਸਰਕਾਰ ਬੜੀ ਹੋ ਗਈ, ਇਹਦੇ ਨਾਲ ਸਰਕਾਰ ਦਾ ਰੁਤਬਾ ਵੱਧ ਗਿਆ। ਤੁਸੀਂ ਮੀਡੀਆ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਚਾਹੁੰਦੇ ਹੋ, ਤੇ ਜਿਹੜਾ ਤੁਹਾਡੇ ਬੋਲੀ ਬੋਲੂਗਾ ਸਿਰਫ ਉਹੀ ਅੰਦਰ ਜਾਊਗਾ, ਕਿ ਇਹ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਕਿ ਸਾਡੇ ਹੱਕ 'ਚ ਬੋਲੋ ਤਾਂ ਆ ਜਿਓ, ਹੱਕ 'ਚ ਨਹੀਂ ਬੋਲਣਾ ਸਾਨੂੰ ਸਵਾਲ ਕਰਨਾ, ਚੁਣੌਤੀ ਦੇਣੀ ਆ, ਸਾਡੇ ਮਸਲਿਆਂ ਦੇ ਉੱਤੇ, ਸਾਡੇ ਕੰਮਾਂ ਦੇ ਉੱਤੇ ਸਵਾਲ ਖੜੇ ਕਰਨੇ ਨੇ, ਚਰਚਾ ਕਰਨੀ ਹੈ, ਜਿਰਾ ਕਰਨੀ ਹੈ, ਫਿਰ ਤੁਸੀਂ ਨਹੀਂ ਆ ਸਕਦੇ। ਸੋ ਆਹ ਕੱਲ ਮਾੜਾ ਹੋਇਆ। ਪਰ ਜੀ ਜਦੋਂ ਇਹ ਖਬਰਾਂ ਬਾਹਰ ਆਉਣ ਲੱਗੀਆਂ, ਜਦੋਂ ਉੱਥੇ ਰੌਲਾ ਪਿਆ, ਹਗਾਮਾ ਪਿਆ, ਕਮੇਟੀ ਸਪੀਕਰ ਸਾਹਿਬ ਕੋਲ ਪਹੁੰਚੀ, ਸਪੀਕਰ ਸਾਹਿਬ ਕਹਿੰਦੇ ਮੈਨੂੰ ਨਾਂ ਦੇ ਦਿਓ, ਅਸੀਂ ਇਹਨੂੰ ਗੌਰ ਕਰਾਂਗੇ, ਪਰ ਹੋਇਆ ਕੁਛ ਨਹੀਂ ਸ਼ਾਮ ਤੱਕ। ਠੀਕ ਹੈ। ਤਦ ਫਿਰ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੂੰ ਫਿਕਰ ਜਾਗ ਗਿਆ, ਮੀਡੀਆ ਦਾ ਇੰਨਾ ਹੇਜ ਆਇਆ ਜੀ, ਕੀ ਬਾਦਲਾਂ ਨੂੰ, ਕੀ ਕਾਂਗਰਸੀਆਂ ਨੂੰ, ਕੀ ਬੀਜੇਪੀ ਵਾਲਿਆਂ ਨੂੰ। ਮੈਂ ਦੇਖ ਰਿਹਾ ਜੀ ਸੁਨੀਲ ਜਾਖੜ ਦਾ ਬਿਆਨ ਆ ਰਿਹਾ ਹੈ ਨਾ ਕਿ ਇਹ ਤਾਂ ਅਜੀਤ ਦੀ ਆਵਾਜ਼ ਦਬਾ ਰਹੇ ਨੇ ਜੀ, ਇਹ ਤਾਂ ਮੀਡੀਆ ਦਾ ਗਲਾ ਘੁੱਟ ਰਹੇ ਨੇ ਜੀ, ਹੈ ਨਾ। ਉਧਰ ਐਮਰਜੈਂਸੀ ਲੱਗ ਗਈ ਜੀ, ਸੁਖਵੀਰ ਬਾਦਲ ਕਹਿੰਦੇ, ਹੈ ਨਾ। ਉਧਰ ਪ੍ਰਤਾਪ ਬਾਜਵਾ ਕਹਿੰਦੇ ਜੀ ਇਹ ਅਣਐਲਾਨੀ ਸੈਂਸਰਸ਼ਿਪ ਹੈ ਜੀ, ਹੈ ਨਾ। ਇਸੇ ਤਰ੍ਹਾਂ ਵਿਕਰਮ ਮਜੀਠੀਆ ਤੇ ਹੋਰ ਸਾਰੇ ਲੀਡਰ ਬੋਲਣੇ ਸ਼ੁਰੂ ਹੋ ਗਏ ਜੀ। ਬਾਦਲਾਂ ਦੇ ਟੱਬਰ ਨੂੰ ਪੁੱਛੋ, ਸੁਖਵੀਰ ਬਾਦਲ ਨੂੰ ਪੁੱਛੋ, ਮਜੀਠੀਆ ਨੂੰ ਪੁੱਛੋ ਕਿ ਫਿਰ ਸ਼੍ਰੋਮਣੀ ਕਮੇਟੀ 'ਚ ਕਿਉਂ ਰੋਕਿਆ? ਕੱਲੇ ਸੀ ਜੀ, ਕੱਲੇ ਸ਼੍ਰੋਮਣੀ ਕਮੇਟੀ ਨੇ ਅਚੇਚੇ ਤੌਰ ਤੇ ਇਜਲਾਸ ਬੁਲਾਇਆ ਸੀ ਹਰਿਆਣੇ ਵਾਲੇ ਮਾਮਲੇ ਨੂੰ ਧਿਆਨ 'ਚ ਰੱਖਦੇ। ਠੀਕ ਹੈ। ਤੇ ਉਸ ਇਜਲਾਸ ਦੇ ਵਿੱਚ ਹਰਵਿੰਦਰ ਸਿੰਘ ਧਾਮੀ ਦੀ ਅਗਵਾਈ 'ਚੋਂ ਇਜਲਾਸ ਹੁੰਦਾ SGPC ਦਾ। ਹਰਵਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦੀ ਪ੍ਰਧਾਨਗੀ 'ਚ ਦੂਜੀ ਵਾਰ ਹੋਇਆ ਕਿ ਮੀਡੀਆ ਨੂੰ ਪੂਰਨ ਤੌਰ ਤੇ ਪਾਬੰਦੀ ਲਾਤੀ ਇਜਲਾਸ ਜਾਣ ਤੋਂ। ਠੀਕ ਹੈ। ਅੱਜ ਤੱਕ ਨਹੀਂ ਏਦਾਂ ਹੋਇਆ ਸੀ। ਤੇ ਉੱਥੇ ਸਮੁੱਚਾ ਹੀ ਮੀਡੀਆ ਬੈਨ ਕਰਤਾ ਜੀ। ਤੇ ਫਿਰ ਬਾਦਲਾਂ ਦਾ ਟੱਬਰ ਇੱਥੇ ਕਿਉਂ ਨਹੀਂ ਬੋਲਿਆ? ਇੱਥੇ ਮੀਡੀਆ ਦੀ ਆਜ਼ਾਦੀ ਤੇ ਹਮਲਾ ਨਹੀਂ, ਇੱਥੇ ਜਾਖੜ ਨੂੰ ਤੇ ਬਾਜਵੇ ਨੂੰ ਯਾਦ ਨਹੀਂ ਆਇਆ, ਇੱਥੇ ਸ਼੍ਰੋਮਣੀ ਕਮੇਟੀ ਨੂੰ ਦਿਖਿਆ ਨਹੀਂ ਜੀ। ਹੁਣ ਜਥੇਦਾਰ ਕਿੱਥੇ ਗਏ? ਹੁਣ ਬੋਲਦੇ। ਬਿਲਕੁਲ। ਸੋ ਇਹ ਦੋਹਰਾ ਚਿਹਰਾ ਹੈ ਲੀਡਰਾਂ ਦਾ, ਇਹ ਸਿਆਸਤ ਦਾ ਦੋਹਰਾ ਚਿਹਰਾ ਹੈ ਕਿ ਜਦੋਂ ਤੁਸੀਂ ਵਿਰੋਧੀ ਧਿਰ ਚੋਂ ਤਾਂ ਸਰਕਾਰ ਦੀਆਂ ਨਾਕਾਮੀਆਂ, ਜਿੱਥੇ ਤੁਸੀਂ ਸੱਤਾ ਚੋਂ ਉੱਥੇ ਚੁੱਪ। ਬਿਲਕੁਲ। ਇਸ ਲਈ ਹੁਣ ਹੋਇਆ ਇੱਥੇ ਇੱਕ ਹੋਰ ਪਹਿਲੂ ਪ੍ਰਵੀਨ ਜੀ ਨਜ਼ਰ ਆਇਆ। ਜਿਹੜਾ ਸ਼੍ਰੋਮਣੀ ਕਮੇਟੀ ਦਾ ਇਜਲਾਸ ਸੀ ਜੀ, ਉਹਦੇ ਵਿੱਚ ਇੱਕ ਤਾਂ ਮੰਗ ਕੀਤੀ ਕਿ ਹਰਿਆਣਾ ਗੁਰਦੁਆਰਾ ਐਕਟ ਰੱਦ ਕੀਤਾ ਜਾਵੇ। ਠੀਕ ਹੈ। 2 ਮਤੇ ਅਹਿਮ ਪਾਸ ਕੀਤੇ ਜਿਵੇਂ, ਨਾ। ਦੂਜਾ ਮਤਲਬ 2023-24 ਵਾਲਾ ਜਿਹੜਾ ਸਾਲਾਨਾ ਬਜਟ ਹੈ ਉਹ 29 ਮਾਰਚ ਨੂੰ ਪੇਸ਼ ਹੋਣਾ। ਅਗਲੇ ਸਾਲ ਲਈ ਸ਼੍ਰੋਮਣੀ ਕਮੇਟੀ ਜਿਹੜਾ ਬਜਟ ਰੱਖਣਾ ਜੀ। ਜਿਹੜਾ ਪਿਛਲਾ ਬਜਟ ਸੀ, ਉਸ ਬਜਟ ਦੇ ਵਿੱਚ ਮਤਲਬ ਕਿ 2022-23 ਵਾਲਾ ਜਿਹੜਾ ਬਜਟ ਸੀ, ਉਹਦੇ ਵਿੱਚ ਹਰਿਆਣੇ ਦੇ ਗੁਰਦੁਆਰਿਆਂ ਲਈ ਮੈਨੂੰ ਪਤਾ ਲੱਗਾ ਕਿ 50 ਕਰੋੜ ਰੁਪਏ ਦੀ ਰਾਖਵਾਂ ਰਾਸ਼ੀ ਰੱਖੀ ਗਈ ਸੀ, ਜਿਹੜੇ ਉੱਥੇ ਦੇ ਪ੍ਰਬੰਧ, ਸਕੂਲ, ਕਾਲਜ ਉਹ ਚਲਾਉਣੇ ਹੁੰਦੇ ਆ ਨਾ। ਠੀਕ ਹੈ। ਤੇ ਹਰਮਿੰਦਰ ਧਾਮੀ ਜੀ ਕੀ ਕਹਿ ਰਹੇ ਨੇ
ਕੱਲ ਵਾਲੇ ਇਜਲਾਸ ਦੇ ਵਿੱਚ ਜਿਹ 'ਚ ਮਤਾ ਪਾਇਆ ਕਿ ਹਰਿਆਣਾ ਕਮੇਟੀ ਵਾਲਾ ਐਕਟ ਰੱਦ ਹੋਣਾ ਚਾਹੀਦਾ ਹੈ। ਜਥੇਦਾਰ ਸਾਹਿਬ ਦਾ ਵੀ ਬਿਆਨ ਹੈ ਕਿ ਪੁਲਿਸ ਨਾਲ ਨਹੀਂ ਚੱਲਦੇ ਗੁਰੂ ਘਰ, ਹੈ ਨਾ, ਪੁਲਿਸ ਦੇ ਕੰਟਰੋਲ, ਪੁਲਿਸ ਜਰੀਏ ਗੁਰਦੁਆਰੇ ਨੂੰ ਚਲਾਉਣ ਦੀ ਇਹ ਗਲਤ ਨੀਤੀ ਹੈ। ਉਹਦਾ ਆਪਾਂ ਵੀ ਇਤਰਾਜ਼ ਕਰਦੇ ਹਾਂ ਕਿ ਉਸ ਨੂੰ ਇਹ ਤਰੀਕਾ ਨਹੀਂ ਹੈਗਾ। ਹਾਂਜੀ ਹਾਂਜੀ। ਪਰ ਕੱਲ ਵਾਲੇ ਬਜਟ ਜਿਹੜਾ ਇਜਲਾਸ ਬੁਲਾਇਆ ਕਿ ਬਜਟ ਨੂੰ ਲੈ ਕੇ ਆਪਾਂ ਤਿਆਰੀ ਕਰਨੀ ਹੈ, ਉਹਦੇ ਵਿੱਚ ਹਰਵਿੰਦਰ ਧਾਮੀ ਹੋਰੀ ਕੀ ਕਹਿੰਦੇ ਨੇ ਕਿ ਜਿਹੜਾ ਹੁਣ 2023-24 ਵਾਲਾ ਸਾਲਾਨਾ ਬਜਟ ਆਊਗਾ ਨਾ, ਅਸੀਂ ਜਿਹੜਾ ਬਜਟ ਪੇਸ਼ ਕਰਾਂਗੇ ਉਹਦੇ ਵਿੱਚ ਅਸੀਂ ਹਰਿਆਣਾ ਗੁਰਦੁਆਰੇ ਲਈ ਕੋਈ ਬਜਟ ਨਹੀਂ ਰੱਖਾਂਗੇ। ਉਹ ਅੱਛਾ, ਮਤਲਬ ਤੁਹਾਡੀ ਵੀ ਤਾਂ ਫਿਰ ਨੀਅਤ ਕਹੀ ਜੀ ਹੈ। ਤੁਸੀਂ ਕਹੋ ਕਿ ਹਰਿਆਣੇ ਨੇ ਚਾਹੇ ਕਬਜ਼ਾ ਕਰਾਤਾ, ਸਰਕਾਰ ਨੇ ਚਾਹੇ ਉੱਥੇ ਆਪਣੇ ਮਹੰਤ ਬਿਠਾਤੇ, ਪਰ ਅਸੀਂ ਸੰਗਤ ਲਈ, ਅਸੀਂ ਵਿਦਿਆਰਥੀਆਂ ਲਈ, ਸਿੱਖ ਭਾਈਚਾਰੇ ਲਈ ਕੋਈ ਤੋੜ ਨਹੀਂ ਆਉਣ ਦਿਆਂਗੇ, ਅਸੀਂ ਭੇਜਾਂਗੇ ਫੰਡ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਆ ਨੀਅਤ ਕਿਹੜੀ ਆ? ਮਤਲਬ ਜਦੋਂ ਸੰਗਤ ਗੋਲਕ 'ਚ 1 ਰੁਪਈਆ ਪਾਵੇ, 10 ਰੁਪਈਏ ਪਾਵੇ, 100 ਰੁਪਈਆ ਪਾਵੇ, ਉਹਦੀ ਜਿੰਨੀ ਸਮਰੱਥਾ ਉਹ ਪਾਉਂਦੀ ਹੈ। ਉਹ ਕਹਿ ਕੇ ਤਾਂ ਨਹੀਂ ਪਾਉਂਦੀ ਕਿ ਰੁਪਈਏ 'ਚੋਂ ਪਹਿਲਾਂ ਪੈਸਾ ਮੇਰੇ ਪਿੰਡ ਭੇਜਿਓ ਜੀ, ਮੇਰੇ ਗੁਰਦੁਆਰੇ ਲਾਇਓ ਜੀ। ਉਹ ਗੁਰੂ ਦੇ ਨਾਮ ਦੇ ਉੱਤੇ ਕਿ ਸਹੀ ਲੋੜਵੰਦ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਹਾਂਜੀ ਹਾਂਜੀ ਕਿਹਾ ਜਾਂਦਾ। ਤੇ ਇੱਥੇ ਤੁਸੀਂ ਕਹਿੰਦੇ ਹੋ ਕਿ ਨਾ, ਤੁਹਾਡੀ ਲੜਾਈ ਪਾਈ ਹਰਿਆਣੇ ਦੀ ਸਰਕਾਰ ਨਾਲ ਹੈ, ਤੁਹਾਡੀ ਲੜਾਈ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨਾਲ ਹੈ, ਤੁਹਾਡੀ ਲੜਾਈ ਸੰਗਤ ਨਾਲ, ਸ਼ਰਧਾਲੂਆਂ ਨਾਲ, ਉੱਥੇ ਦੇ ਚੱਲ ਰਹੇ ਅਦਾਰਿਆਂ ਨਾਲ ਨਹੀਂ ਹੈ। ਆਹ ਮਨਸ਼ਾ ਕੀ ਸੰਕੇਤ ਕਰਦੀ ਹੈ? ਸੋ ਇੱਕ ਪਾਸੇ ਤੁਸੀਂ ਇਜਲਾਸ 'ਚ ਮੀਡੀਆ ਨੂੰ ਰੋਕਦੇ ਹੋ, ਦੂਏ ਪਾਸੇ ਤੁਸੀਂ ਪਹਿਲਾਂ ਹੀ ਐਲਾਨ ਕਰਦੇ ਹੋ ਕਿ ਅਸੀਂ ਨਹੀਂ ਦੇਣਾ ਹੁਣ ਗੁਰਦੁਆਰਿਆਂ ਨੂੰ ਫੰਡ। ਜੀ, ਤੁਹਾਡੇ ਦਿੱਤਿਆਂ ਕੋਈ ਰੱਜਦਾ ਨਹੀਂ, ਤੁਹਾਡੇ ਦਿੱਤਿਆਂ ਕੋਈ ਭੁੱਖਾ ਨਹੀਂ ਮਰਦਾ। ਜਿਹੜਾ ਬੰਦਾ ਇਹ ਕਹਿੰਦਾ ਨਾ ਮੈਂ ਲੰਗਰ ਲਾਇਆ, ਲੰਗਰ ਉਹਨੇ ਨਹੀਂ ਲਾਇਆ ਹੁੰਦਾ, ਲੰਗਰ ਤਾਂ ਬਾਬਾ ਨਾਨਕ ਦਾ ਚੱਲ ਰਿਹਾ। ਬਿਲਕੁਲ ਸਹੀ ਹੈ। ਸੋ ਇਸ ਲਈ ਆਹ ਭਰਮ ਭੁਲੇਖੇ ਇਹਨਾਂ ਨੂੰ ਵੀ ਕੱਢ ਲੈਣੇ ਚਾਹੀਦੇ ਨੇ। ਇਹ ਗਲਤ ਹੋ ਰਿਹਾ ਜੋ ਹੋ ਰਿਹਾ ਪ੍ਰਵੀਨ ਜੀ, ਇਹ ਕੌਮ ਲਈ, ਪੰਥਕ ਲਈ, ਸਿੱਖ ਰਵਾਇਤ ਲਈ, ਗੁਰੂ ਘਰ ਦੀ ਮਰਿਆਦਾ ਲਈ ਇਹ ਸਹੀ ਨਹੀਂ ਹੋ ਰਿਹਾ। ਜੇਕਰ ਇਹ ਟਕਰਾਅ ਵੱਧਦਾ, ਉਹਦੇ ਨਾਲ ਮਰਿਆਦਾ ਨੂੰ ਢਾਹ ਲੱਗਦੀ ਔਰ ਸਿੱਖੀ ਦੇ ਅਕਸ ਨੂੰ ਢਾਹ ਲੱਗਦੀ। ਇਹ ਸ਼੍ਰੋਮਣੀ ਕਮੇਟੀ ਗੌਰ ਕਰੇ, ਚਾਹੇ ਉਹ ਮੀਡੀਆ ਨੂੰ ਰੋਕਣ ਦੀ ਗੱਲ ਹੋਵੇ, ਚਾਹੇ ਉਹ ਫੰਡ ਰੋਕਣ ਦੀ ਗੱਲ ਹੋਵੇ। ਜਦੋਂ ਇਹ ਬਦਲਾਖੋਰੀ ਵਾਲੇ ਤੇ ਆ ਗਏ ਤੇਰਾ ਮੇਰਾ, ਇਹਦਾ ਮਤਲਬ ਤਾਂ ਪਹਿਲਾਂ ਹੀ ਰੌਲਾ ਪੈਂਦਾ ਕਿ ਤੁਸੀਂ ਗੋਲਕਾਂ ਤੇ ਕਬਜ਼ਾ ਕੀਤਾ ਹੋਇਆ, ਤੇ ਗੋਲਕਾਂ ਤੇ ਕਬਜ਼ਾ ਸਾਬਤ ਹੁੰਦਾ ਫਿਰ। ਬਿਲਕੁਲ ਸਹੀ ਹੈ। ਤੇ ਜਿਹੜੇ ਅੱਜ ਮੀਡੀਆ ਤੇ ਪਾਬੰਦੀ ਤੇ ਬੋਲ ਰਹੇ ਨੇ ਸ਼ਰਮਾ ਜੀ, ਬਿਲਕੁਲ ਇਹ ਗੱਲ ਜਾਇਜ਼ ਹੈ ਕਿ ਮੀਡੀਆ ਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ, ਪਰ ਇਹਨਾਂ ਦੇ ਆਪਦੇ ਰਾਜ ਦੇ ਵਿੱਚ ਕੀ ਕੁਛ ਹੁੰਦਾ ਰਿਹਾ। ਤੁਸੀਂ ਦੇਖੋ 2012-13 ਦੇ ਵਿੱਚ ਜਦੋਂ ਕੇਬਲ ਨੈਟਵਰਕ ਉੱਤੇ ਧੜੱਲੇ ਰਸੂਖਦਾਰਾਂ ਦਾ ਕਬਜ਼ਾ ਸੀ, ਜਦੋਂ ਡੇ ਨਾਈਟ ਨਿਊਜ਼ ਵਰਗੇ ਚੈਨਲਾਂ ਨੂੰ ਹਟਾਇਆ ਗਿਆ, ਆਵਾਜ਼ ਬੰਦ ਕਰ ਦਿੰਦੇ ਸੀ। ਹਾਂਜੀ, ਤੇ ਸੋ ਉਦੋਂ ਕੀ ਕੁਛ ਹੁੰਦਾ ਰਿਹਾ। ਇਸੇ ਤਰ੍ਹਾਂ ਕਾਂਗਰਸ ਦੇ ਰਾਜ ਦੇ ਵਿੱਚ ਵੀ ਕਈ ਤਰ੍ਹਾਂ ਦੇ ਐਲੀਗੇਸ਼ਨ ਮੀਡੀਆ ਨੂੰ ਦਬਾਉਣ ਦੇ ਲੱਗਦੇ ਰਹੇ। ਇਹ ਨਹੀਂ ਹੈ ਕਿ ਕਾਂਗਰਸ ਸੱਚੀ ਸੁੱਚੀ ਹੈ, ਪਰ ਇਸੇ ਕਰਕੇ ਹੀ ਅਸੀਂ ਕਹਿੰਦੇ ਕਿ ਸੱਚ ਤਾਂ ਬੋਲੇ, ਸ਼ਾਨ ਨਹੀਂ ਵੀ ਬੋਲੇ। ਹਾਂ, ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ? ਹਾਂ, ਇਹ ਚੀਜ਼ ਗਲਤ ਹੈ, ਕਹਿਣਾ ਸਾਰਿਆਂ ਨੂੰ ਚਾਹੀਦਾ, ਪਰ ਤੁਸੀਂ ਕਰਕੇ ਹਟਿਓ। ਅਸੀਂ ਤਦ ਵੀ ਗਲਤ ਕਹਿੰਦੇ ਸੀ, ਅੱਜ ਵੀ ਗਲਤ ਹੋ ਰਿਹਾ ਸੀ, ਅੱਜ ਵੀ ਗਲਤ ਕਹਾਂਗੇ। ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਜਾਂਦੇ ਜਾਂਦੇ ਗੱਲ ਕਰੀਏ ਰਾਹੁਲ ਗਾਂਧੀ ਦੀ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੇ ਕੁਛ ਤੇਵਰ ਕਹਿ ਲਓ, ਕੁਛ ਉਹਦਾ ਵਿਚਰਨ ਦਾ ਢੰਗ ਕਹਿ ਲਓ, ਕੁਛ ਉਹਦੇ ਜਿਹੜੇ ਸਟੇਟਮੈਂਟਸ ਨੇ, ਬਿਆਨ ਨੇ, ਉਹ ਬਦਲਣ ਲੱਗੇ ਨੇ। ਰਾਹੁਲ ਗਾਂਧੀ ਅੱਜ ਕੱਲ੍ਹ ਮਾਈਨੋਰਟੀਜ਼ ਦੀ ਚਿੰਤਾ ਕਰ ਰਹੇ ਨੇ। ਰਾਹੁਲ ਗਾਂਧੀ ਨੇ ਸਿੱਖਾਂ ਤੇ ਮੁਸਲਮਾਨਾਂ ਦੇ ਬਾਰੇ ਚਿਤਾਇਆ ਕਿ ਮੋਦੀ ਸਰਕਾਰ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਇਹਨਾਂ ਦੇ ਨਾਲ ਵਿਹਾਰ ਕਰ ਰਹੀ ਹੈ, ਜਿਹੜਾ ਕਿ ਗਲਤ ਹੈ। ਕਿਵੇਂ ਲੈਣੇ ਇਸ ਸਟੇਟਮੈਂਟ? ਬਿਲਕੁਲ ਪ੍ਰਵੀਨ ਜੀ, ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਐ ਟਿਪ ਟੌਪ ਹੋ ਕੇ, ਕੋਟ ਪਾ ਕੇ, ਟਾਈ ਲਾ ਕੇ, ਦਾੜੀ ਸੈੱਟ ਕਰਕੇ, ਹੈ ਨਾ, ਨਵੇਂ ਲੁੱਕ 'ਚ ਸਾਹਮਣੇ ਆਏ। ਤੇ ਉਹ ਤੋਂ ਬਾਅਦ ਉਹ ਕੈਂਬਰਿਜ ਯੂਨੀਵਰਸਿਟੀ ਗਏ, ਤੇ ਉੱਥੇ ਉਸ ਯੂਨੀਵਰਸਿਟੀ 'ਚ ਉਹਨਾਂ ਨੇ ਜਦੋਂ ਸੰਬੋਧਨ ਕੀਤਾ, ਉਹ 'ਚ ਉਹਨਾਂ ਨੇ ਸਿੱਧਾ ਅਟੈਕ ਨਰਿੰਦਰ ਮੋਦੀ ਤੇ ਕੀਤਾ। ਪ੍ਰਵੀਨ ਜੀ, ਪਿਛਲੇ ਲੰਮੇ ਸਮੇਂ ਤੋਂ ਰਾਹੁਲ ਗਾਂਧੀ ਨਰਿੰਦਰ ਮੋਦੀ ਨਾਲ ਸਿੱਧਾ ਟਕਰਾਅ ਤੋਂ ਬਚਦੇ ਰਹੇ ਨੇ। ਜੀ, ਇਹ ਇੱਕ ਨੀਤੀ ਦੇ ਤਹਿਤ ਵੀ ਚੱਲਿਆ ਕਿ ਆਪਾਂ ਉਹਨਾਂ ਦਾ ਨਾਮ ਲੈ ਕੇ ਨਾ ਕੁਛ ਬੋਲੀਏ, ਉਹਦੇ ਨਾਲ ਮਤਲਬ ਕਿ ਸਵਾਲ ਖੜੇ ਹੋ ਜਾਂਦੇ ਨੇ, ਵਿਰੋਧ ਹੋ ਜਾਂਦਾ ਹੈ। ਇਸ ਲਈ ਮਤਲਬ ਕਿ ਫਿਰ ਉਹ ਸਿੱਧਾ ਟਕਰਾਅ ਬਣ ਜਾਂਦਾ। ਉਹ ਤੋਂ ਬਚਦੀ ਰਹੀ ਆ ਕਾਂਗਰਸ। ਪਰ ਜਿਵੇਂ ਹੁਣ ਉੱਥੇ ਜਾ ਕੇ ਕੈਂਬਰਿਜ, ਲੰਡਨ ਦੀ ਕੈਂਬਰਿਜ ਯੂਨੀਵਰਸਿਟੀ 'ਚ ਖੜ ਕੇ ਸਿੱਧਾ ਮੋਦੀ ਨੂੰ ਸੰਬੋਧਨ ਕਰਨਾ, ਸਿੱਧਾ ਇਹ ਕਹਿਣਾ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦੇ ਨਰਿੰਦਰ ਮੋਦੀ, ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦੇ ਨੇ, ਮੋਦੀ ਇਹ ਸਮਝਦੇ ਨੇ, ਤੇ ਇਹ ਨਹੀਂ ਚੱਲਣ ਦਿਆਂਗੇ। ਸੋ ਆਹ ਗੱਲਾਂ ਕਰੀਆਂ ਅੰਦਰ ਸਿੱਧਾ ਮੋਦੀ ਨੂੰ ਚੈਲੰਜ ਕਰ ਰਹੇ ਨੇ। ਔਰ ਉਸ ਵਿਸ਼ਵ ਪੱਧਰ ਦੇ ਮੰਚ ਤੋਂ ਇਹ ਸੰਬੋਧਨ ਕਰਕੇ ਕਿਤੇ ਨਾ ਕਿਤੇ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਨੂੰ ਘੱਟ ਗਿਣਤੀਆਂ ਦਾ ਹੇਜ ਵੀ ਹੈ, ਮੈਨੂੰ ਘੱਟ ਗਿਣਤੀਆਂ ਦੀ ਫਿਕਰਮੰਦੀ ਵੀ ਹੈ। ਪਰ ਨਾਲ ਹੀ ਸਵਾਲ ਖੜੇ ਹੁੰਦੇ ਨੇ, ਜਦੇ ਚਾਹੇ ਉਹ ਦਿੱਲੀ ਦਾ ਸਿੱਖ ਕਤਲੇਆਮ ਤੇ ਚਾਹੇ ਉਹ ਦਰਬਾਰ ਸਾਹਿਬ ਦਾ ਅਟੈਕ। ਬਿਲਕੁਲ, ਉਹ ਜਦੇ ਸਵਾਲ ਆਉਂਦੇ ਨੇ ਕਿ ਭਾਈ ਉਹਨਾਂ ਦੇ ਲਈ ਉਹ ਕਹਿੰਦੇ, ਉਹਦੇ ਲਈ ਜਦੋਂ ਸਵਾਲ ਆਉਂਦੇ ਨੇ ਫਿਰ ਕਹਿੰਦੇ ਨਹੀਂ ਜੀ, ਸਾਡਾ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਲਈ। ਫਿਰ ਉੱਥੇ ਉਹਨਾਂ ਨੂੰ ਸਿੱਖ ਚਿਹਰਾ ਮਨਮੋਹਨ ਸਿੰਘ ਯਾਦ ਆਉਂਦਾ
ਜੀ ਪਰ ਇਸ ਮਸਲੇ ਤੇ ਉਹਨਾਂ ਨੇ ਕਿਤੇ ਨਾ ਕਿਤੇ ਹੁਣ ਕਟਹਿਰੇ 'ਚ ਬੀਜੇਪੀ ਨੂੰ ਜਿਵੇਂ ਖੜਾ ਕੀਤਾ ਹੈ, ਉਹਦੇ ਨਾਲ ਇਹ ਲੱਗਦਾ ਕਿ ਕਾਂਗਰਸ ਨੂੰ ਇਹ ਸਮਝ ਆਈ ਆ ਕਿ ਅਸੀਂ ਜਿਹੜਾ ਪਿਛਲੇ ਦਿਨਾਂ 'ਚ ਏਜੰਡਾ ਬਦਲ ਰਹੇ ਸੀ ਕਿ ਅਸੀਂ ਵੀ ਹਿੰਦੂਵਾਦ ਵਾਲੀ ਰਾਜਨੀਤੀ ਕਰ ਲਈਏ, ਉਹ ਸਾਡੀ ਤਾਕਤ ਨਹੀਂ ਬਣਨੀ। ਅਸੀਂ ਜਿਵੇਂ ਪਹਿਲਾਂ ਜਿਹੜਾ ਚੋਲਾ ਪਾਇਆ ਹੋਇਆ ਸੀਗਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ, ਸਾਡਾ ਉਹੀ ਪਖੰਡ ਜੇ ਚੱਲੂਗਾ ਤਾਂ ਸ਼ਾਇਦ ਠੀਕ ਹੈ। ਇਹ ਰਾਜਨੀਤਿਕ ਤਰ੍ਹਾਂ ਪਖੰਡੇ ਕਰਦੀਆਂ ਨੇ। ਜੀ ਜੀ ਬਿਲਕੁਲ ਸਹੀ। ਇਹ ਤੋਂ ਵੱਧ ਕੁਝ ਨਹੀਂਗਾ। ਜੇ ਤੁਸੀਂ ਕਹੋ ਕਿ ਰਾਹੁਲ ਗਾਂਧੀ ਨੂੰ ਸੱਚੀ ਇੰਨਾ ਮੋਹ ਜਾਗ ਗਿਆ, ਪਿਆਰ ਜਾਗ ਗਿਆ, ਇਹ ਵੋਟਾਂ ਦੀ ਰਾਜਨੀਤੀ ਹੁੰਦੀ ਹੈ। ਰਾਜਨੀਤੀ ਇਹਨਾਂ ਨੂੰ ਲੱਗ ਰਿਹਾ ਕਿ ਜਿੰਨੇ ਕਿ ਹਿੰਦੂਆਂ ਨੇ ਪੈਣਾ ਸਾਨੂੰ ਉਨਿਆਂ ਨਹੀਂ ਪੈਣਾ, ਅਸੀਂ ਇਹ ਨਾ ਹੋਵੇ ਕਿ ਦੂਏ ਘੱਟ ਗਿਣਤੀ ਵੀ ਆਪਣੇ ਤੋਂ ਤੋੜ ਲਈਏ, ਤੇ ਇਸੇ ਲਈ ਅਸੀਂ ਘਟਦੇ ਜਾ ਰਹੇ ਹਾਂ ਦੇਸ਼ ਭਰ 'ਚ। ਤੋ ਇਸ ਲਈ ਮੈਨੂੰ ਲੱਗਦਾ ਕਿ ਕੈਂਬਰਿਜ ਯੂਨੀਵਰਸਿਟੀ 'ਚੋਂ ਖੜ ਕੇ ਕਿਤੇ ਨਾ ਕਿਤੇ ਮੋਦੀ ਨੂੰ ਚੈਲੰਜ ਕੀਤਾ, ਤਾਂ ਕਿ ਮੋਦੀ ਇਸ ਦੇ ਉੱਤੇ ਜੇਕਰ ਹਮਲਾਵਰ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਸ਼ਾਇਦ ਘੱਟ ਗਿਣਤੀਆਂ ਸਾਡੇ ਨਾਲ ਆ ਜਾਣਗੀਆਂ ਹੋਰ ਜੀ, ਉਹ ਇਹ ਚਾਹੁੰਦੇ ਨੇ। ਪਰ ਮੋਦੀ ਜਿਹੀ ਜੀ ਸਕ੍ਰਿਪਟ ਪੜ੍ਹਦੇ ਨੇ, ਉਹ ਜਿਹੇ 'ਚ ਪਤਾ ਨਹੀਂ ਕਿਹਨੂੰ ਫਸਾ ਲੈਂਦੇ ਨੇ। ਸੋ ਇਸ ਲਈ ਪਤਾ ਨਹੀਂ ਉਹ ਅੱਗੇ ਉਹਨਾਂ ਨੇ ਕਿਹੜਾ ਦਾਅ ਚੱਲਣਾ ਹੈ ਨਾ, ਕਿਹੜਾ ਕਦੋਂ ਉਹਨਾਂ ਨੂੰ ਰੋਣਾ ਆ ਜਾਵੇ, ਕਦੋਂ ਉਹ ਜਿਹੇ ਕੱਪੜੇ ਪਾ ਲੈਣ, ਕਦੋਂ ਉਹ ਜਿਹਾ ਭਾਸ਼ਣ ਦੇ ਦੇਣ, ਕਦੋਂ ਉਹ ਜਿਹਾ ਕੋਈ ਕਿਤੇ ਨੱਕ ਰਗੜਨ ਲੱਗ ਜਾਣ। ਸੋ ਕੀ ਕਰ ਸਕਦੇ ਨੇ, ਅਗਲਾ ਉਹਨਾਂ ਦਾ ਕਿਹੜਾ ਸਿਆਸੀ ਡਰਾਮਾ ਹੋਣਾ ਇਹ ਉਹੀ ਜਾਣਦੇ ਨੇ। ਪਰ ਇਸ ਬੋਲਾਂ ਨੇ ਕਿਤੇ ਨਾ ਕਿਤੇ ਭਾਜਪਾ ਨੂੰ ਔਰ ਕਾਂਗਰਸ ਨੂੰ ਆਮੋ ਸਾਹਮਣੇ ਲਿਆਂਦਾ ਹੈ ਨਾ, ਕਿ ਭਾਈ ਤੁਸੀਂ ਬੋਲੋਗੇ, ਉਹ ਕਹਿੰਦੇ ਤੁਸੀਂ ਬੋਲੋਗੇ। ਉਹ ਕਹਿੰਦੇ ਉਹ ਉਹਨਾਂ ਨੂੰ 84 ਯਾਦ ਕਰਾ ਰਹੇ ਨੇ ਉਹਨਾਂ ਦੇ ਹਮਲੇ, ਉਹ ਉਹਨਾਂ ਨੂੰ ਗੁਜਰਾਤ ਯਾਦ ਕਰਾਉਣ ਲੱਗ ਗਏ। ਸੋ ਅਨੁਰਾਗ ਠਾਕੁਰ ਬੋਲੀ ਜਾਂਦਾ, ਕਹਿੰਦਾ ਕਿਹੜੇ ਮੂੰਹ ਨਾਲ ਬੋਲਦੇ ਨੇ, ਤੁਹਾਡੇ ਰਾਜ 'ਚ ਕੀ ਹੋਇਆ, ਉਹ ਕੀ ਹੋਇਆ। ਇੱਧਰ ਕੁਝ ਕਾਂਗਰਸੀਆਂ ਨੇ ਬੋਲਿਆ ਕਿ ਸਾਡੇ ਲਈ ਤਾਂ, ਅਕਾਲੀਆਂ ਨੇ ਬੋਲਿਆ ਪੰਜਾਬ ਦੇ ਨੇ ਕਿ ਸਾਡੇ ਲਈ ਤਾਂ ਦੋ ਹੀ ਧਿਰਾਂ ਹੋਈਆਂ ਨੇ, ਉਹ ਵੀ ਜ਼ਖਮ ਦੇਣ ਵਾਲੀਆਂ ਨੇ ਤੇ ਵੀ ਜ਼ਖਮ ਦੇਣ ਵਾਲੀਆਂ ਨੇ। ਸੋ ਇਸ ਲਈ ਕੁੱਲ ਮਿਲਾ ਕੇ ਇਸ ਬੋਲਾਂ ਨੂੰ ਪ੍ਰਵੀਨ ਜੀ ਸਿਰਫ ਰਾਜਨੀਤਿਕ ਬੋਲਾਂ ਵਜੋਂ ਸਮਝਿਆ ਜਾ ਰਿਹਾ, ਨਾ ਕਿ ਇਹਦੇ ਨਾਲ ਕੋਈ ਸਿੱਧਾ ਉਹਨਾਂ ਦਾ ਮੋਹ ਨਜ਼ਰ ਆਉਂਦਾ। ਬੇਸ਼ੱਕ ਰਾਹੁਲ ਗਾਂਧੀ ਨੇ ਆਪਣੀ ਇਮੇਜ ਨੂੰ ਜ਼ਰੂਰ ਡਿਵੈਲਪ ਕੀਤਾ, ਲੋਕ ਉਹਨਾਂ ਦੀ ਗੱਲ ਸੁਣਨ ਲੱਗੇ ਨੇ, ਹੋ ਸਕਦਾ ਭਰੋਸਾ ਵੀ ਵਧੇ ਭਾਰਤ ਜੋੜੋ ਯਾਤਰਾ ਤੋਂ ਬਾਅਦ, ਉਹਨਾਂ ਤੇ ਭਰੋਸਾ ਵੀ ਵਧੇ। ਪਰ ਜਿਹੜਾ ਪੁਰਾਣਾ ਇਤਿਹਾਸ ਨਾਲ ਤੁਰਿਆ ਹੁੰਦਾ ਉਹ ਤੋਂ ਤੁਸੀਂ ਮੰਨਫੀ ਨਹੀਂ ਹੋ ਸਕਦੇ, ਉਹ ਨਾਲ ਖੜਾ ਰਹੇ। ਜੀ ਜੀ ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਿਹਤ, ਸਤਿ ਸ਼੍ਰੀ ਅਕਾਲ।